ਉਹਦਾ ਨਾਂ ਕੀ ਸੀ, ਰੰਗ ਕੀ ਸੀ ਜੀ? ਉਸ ਵੇਲੇ ਅਸੀਂ ਢੱਗੇ ਲਏ ਜੀ 2। ਅੱਛਾ ਜੀ। ਇੱਕ ਦਾ ਪੀਲਾ, ਹਲਕਾ ਪੀਲਾ ਰੰਗ ਸੀਗਾ ਤੇ ਇੱਕ ਦਾ ਸੀਗਾ ਮੱਖੀ ਚੀਨਾ ਜੀ। ਅੱਛਾ ਜੀ। ਤੇ ਮਾਸ਼ਾਅੱਲਾ ਦੋਨੇ ਢੱਗੇ ਬੜੇ ਚੰਗੇ ਸੀਗੇ ਜੀ। ਠੀਕ ਜੀ। ਤੇ ਅੱਛੇ ਦੌੜਦੇ ਸੀਗੇ ਢੱਗੇ। ਸਹੀ ਜੀ। ਉਸ ਵੇਲੇ ਸਾਡੇ ਨਾਲ ਭਾਈ ਜਮਸ਼ੇਦ 213 ਚੋਂ ਮੇਰੇ ਭਾਈ ਨੇ, ਹੈ ਤਾਂ ਮੇਰੇ ਤੋਂ ਛੋਟੇ ਜੀ, ਤੇ ਕਹਿੰਦਾ ਮੈਂ ਉਹਨਾਂ ਨੂੰ ਭਾ ਆਈ ਹਾਂ। ਸਹੀ ਜੀ। ਤੇ ਉਹਨਾਂ ਦੇ ਬਜ਼ੁਰਗ ਸ਼ੌਕ ਕਰਦੇ ਸੀਗੇ। ਠੀਕ। ਉਸ ਦੌਰ ਤੋਂ ਫਿਰ ਅਸੀਂ ਇਕੱਠੇ ਤੁਰੇ ਹਾਂ। ਅੱਛਾ ਜੀ। ਹਜੇ ਤੱਕ ਭਾਈ ਜਮਸ਼ੇਦ ਦੇ ਨਾਲ ਮੇਰਾ ਸ਼ੌਕ ਇਕੱਠਾ ਆ। ਠੀਕ ਜੀ। ਤੇ ਮੈਂ ਆਪਣੀ ਹੋਸ਼ ਦੇ ਵਿੱਚ ਜਿਹੜਾ ਢੱਗਾ ਲਿਆ ਜੀ ਪਹਿਲੀ ਵਾਰੀ ਉਹ ਸੰਨ 2000 ਤਕਰੀਬਨ 2005 ਤੋਂ। ਅੱਛਾ ਜੀ। 2005 ਤੋਂ ਭਾਈ ਜਮਸ਼ੇਦ ਨੇ ਇੱਕ ਢੱਗਾ ਮੈਨੂੰ ਗਿਫਟ ਕੀਤਾ ਸੀਗਾ ਜੀ। ਕੀ ਨਾਂ ਸੀ ਉਹਦਾ ਜੀ? ਰਾਕਟ। ਅੱਛਾ ਜੀ। ਲਾਖਾ ਰਾਕਟ ਬੈਲ ਸੀਗਾ ਜੀ। ਅੱਛਾ ਜੀ। ਤੇ ਉਸ ਬੱਚੇ ਨੇ ਸਾਨੂੰ ਜਿਹੜਾ ਸ਼ੌਕ ਸਾਡਾ ਥੋੜਾ ਜਿਹਾ ਬਹਾਲ ਕੀਤਾ। ਕਿਹੜੀ ਕੰਨੀ ਦਾ ਸੀ ਭਾਜੀ ਉਹ? ਭਾਜੀ ਪਹਿਲੇ ਤਾਂ ਥੱਲੇ ਕੰਨੀ ਤੇ ਭੱਜਦਾ ਸੀਗਾ। ਅੱਛਾ ਜੀ। ਫਿਰ ਢੱਗਾ ਥੋੜਾ ਜਿਹਾ ਖਰਾਬ ਹੋ ਗਿਆ ਸੀ, ਫਿਰ ਉਤਲੀ ਕੰਨੀ ਤੇ ਵੀ ਹੋ ਗਿਆ ਸੀ। ਉਤਲੀ ਕੰਨੀ ਤੇ ਪਰਫੈਕਟ ਹੋਇਆ ਜੀ? ਹਾਂਜੀ। ਤੇ ਨਾਲ ਜੋੜ ਕਿਹਦਾ ਬਣਦਾ ਸੀ ਜੀ? ਪਹਿਲੀ ਰੇਸ ਜਿਹੜੀ ਜਿੱਤੀ ਹੈ ਜੀ ਉਹ 80 ਬਲਾਕੀ ਵਾਲੇ ਪੀਲੇ ਨਾਲ ਜਿੱਤੀ ਹੈ ਜੀ। ਠੀਕ ਜੀ। ਬਿਜਕੋਟ ਲੱਗੇ 80 ਬਲਾਕੀ। ਹਾਂਜੀ, ਉਸ 80 ਬਲਾਕੀ ਵਾਲੇ ਨਾਲ ਜ਼ਿਲ੍ਹੇ ਦੀ ਦੌੜ ਸੀਗੀ ਜੀ। ਇਹ 40 ਵਾਲੇ ਗਰਾਊਂਡ 'ਚ ਜੀ ਇੱਥੇ ਕਿਤੇ? ਨਹੀਂ, ਸ਼ਾਹਕੋਟੋਂ ਜਿੱਤੀ। ਅੱਛਾ ਜੀ। ਸ਼ਾਹਕੋਟੋਂ ਜਿੱਤੀ ਹੈ ਜੀ। ਜ਼ਿਲ੍ਹੇ ਦੀ ਦੌੜ ਸੀਗੀ ਉਹ ਜੀ। ਤੇ ਬੱਚਾ ਮੇਰਾ ਸੀਗਾ ਚੌਗਾ, ਤੇ ਜ਼ਿਲ੍ਹੇ ਦੀ ਓਪਨ ਦੌੜ ਸੀ। ਅੱਛਾ ਜੀ। ਤੇ ਚੌਗਾ ਬੱਚਾ ਮੇਰਾ ਉੱਥੇ ਜਿੱਤ ਕੇ ਆਇਆ ਸੀਗਾ ਜੀ। ਸਹੀ ਜੀ। ਜੀ। ਉਸ ਤੋਂ ਬਾਅਦ ਫਿਰ ਮੈਂ ਮੇਰਾ ਤਕਰੀਬਨ ਬੱਚਾ ਉਹ 11 ਦੌੜਾਂ ਭੱਜਿਆ। ਹਾਂਜੀ। ਜਿਹਦੇ ਵਿੱਚ ਉਹ ਨੰਬਰ ਲੈ ਕੇ ਆਇਆ ਪਹਿਲਾ ਔਰ ਦੂਸਰਾ। ਠੀਕ ਜੀ। ਹਾਂਜੀ, ਉਸ ਦੇ ਵਿੱਚ ਬੱਚਾ ਕਿਤੇ ਹਰਿਆ ਨਹੀਂ ਮੇਰੇ ਖਿਆਲ ਦੇ ਵਿੱਚ। ਤੇ ਨਾਲ ਬਲਾਕੀ ਵਾਲੇ ਦੇ ਜੋੜ ਬਣਦਾ ਰਿਹਾ ਜੀ ਜਾਂ ਕਿਸੇ ਹੋਰ ਦਾ? ਨਹੀਂ, ਹੋਰ ਦੇ ਨਾਲ ਵੀ ਭੱਜਿਆ ਜੀ। ਅੱਛਾ ਜੀ। 6 ਦੌੜਾਂ ਤਕਰੀਬਨ ਬਲਾਕੀ ਵਾਲੇ ਨਾਲ ਭੱਜੇ ਆ। ਅੱਛਾ ਜੀ। ਬਾਕੀ 5 ਮੁਖਤਲਿਫ ਨਾਲ ਭੱਜਿਆ ਜੀ, ਯਾਨੀ ਬਹੁਤਾ ਟਾਈਮ ਉਹਦੇ ਨਾਲ ਭੱਜਿਆ। ਹਾਂਜੀ। ਤੇ ਭਜਾਇਆ ਕਿਹੜੇ ਸਵਾਰ ਨੇ ਜੀ? ਜ਼ਿਆਦਾ ਤਾਂ ਇਹ ਉਸਤਾਦ ਸ਼ਾਹ ਦੇ ਨੇ ਭਜਾਇਆ ਜੀ। 200 ਹੁਣ ਦਾ ਦੌਰ ਇਹ ਹੈ ਵੀ ਜੇ ਬੋਲਦ ਕਿਸੇ ਦਾ ਜਿੱਤ ਜਾਂਦਾ ਨਾ, ਅਸੀਂ ਸਾਡੇ ਤੋਂ ਲਾ ਲਓ ਵੀ ਜੇ ਸਾਡਾ ਕੋਈ ਮੁਖਾਲਫ ਜਿੱਤ ਜਾਂਦਾ ਨਾ, ਅਸੀਂ ਥਾਂ ਮਰ ਜਾਂਦੇ। ਅਸੀਂ ਕਹਿੰਦੇ ਵੀ ਇਹਦਾ ਕੋਈ ਇਲਾਜ ਕਰੀਏ, ਸਾਨੂੰ ਖੁਸ਼ੀ ਨਹੀਂ ਹੁੰਦੀ। ਸਹੀ। ਦੁੱਖ ਹੁੰਦਾ। ਤੇ ਸਾਡਾ ਜਿੱਤ ਜਾਂਦਾ ਤਾਂ ਲੋਕਾਂ ਨੂੰ ਦੁੱਖ ਹੁੰਦਾ, ਖੁਸ਼ੀ ਕਿਸੇ ਨੂੰ ਵੀ ਉਸੇ ਤਰ੍ਹਾਂ ਹੀ ਹੁੰਦਾ। ਹਾਂਜੀ, ਉਸੇ ਤਰ੍ਹਾਂ ਹੁੰਦਾ ਜੀ। ਤੇ ਉਸ ਵੇਲੇ ਸ਼ੌਕ ਜਿਹੜਾ ਸੀਗਾ, ਬੰਦੇ ਸ਼ੌਕ ਕਰਦੇ ਸੀਗੇ, ਮੁਖਾਲਫਤਾਂ ਨਹੀਂ ਸੀ, ਜ਼ਿੱਦਬਾਜ਼ੀਆਂ ਨਹੀਂ ਸੀ। ਹੁਣ ਤੇ ਜਿਹੜੇ ਬਲਦਾਂ ਦਾ ਸ਼ੌਕ ਨਾ, ਲੋਕਾਂ ਨੇ ਜੰਗ ਬਣਾ ਲਈ ਹੈ। ਇਸ ਸ਼ੌਕ ਨੂੰ ਜੰਗ ਬਣਾ ਲਿਆ ਕਿ ਅਸੀਂ ਇਸ ਬੰਦੇ ਨੂੰ ਜਿੱਥੇ ਤੱਕ ਹੋ ਸਕੇ ਅਸੀਂ ਕਰਨਾ, ਅਸੀਂ ਇਹਨੂੰ ਨਹੀਂ ਇਸ ਗਰਾਊਂਡ 'ਚ ਰਹਿਣ ਦੇਣਾ। ਤੁਸੀਂ ਆ ਦੇਖ ਲਓ ਗਰਾਊਂਡਾਂ ਦੇ ਵਿੱਚ ਹੁਣ ਲੜਾਈਆਂ ਹੁੰਦੀਆਂ, ਅੱਗੇ ਕਦੇ ਗਰਾਊਂਡਾਂ ਦੇ ਵਿੱਚ ਲੜਾਈਆਂ ਨਹੀਂ ਸੀ ਹੁੰਦੀਆਂ। ਜਦੋਂ ਤੋਂ ਕਮੇਟੀ ਬਣੀ ਹੈ ਨਾ ਸੇਠ ਸਾਹਿਬ ਦੀ, ਅੱਗੋਂ 2-4 ਸਾਲ 5 ਸਾਲ 7 ਸਾਲ ਕਮੇਟੀ ਰਹੀ ਹੈ, ਬਹੁਤ ਅੱਛਾ ਸ਼ੌਕ ਰਿਹਾ, ਬਹੁਤ ਅੱਛਾ। ਹੁਣ ਫਿਰ ਕਮੇਟੀ ਕੋਈ ਨਹੀਂ, ਹੁਣ ਫਿਰ ਕੋਈ ਸ਼ੌਕ ਨਹੀਂ ਹੈਗਾ। ਇਹ ਸਾਡੇ ਦੇਖਣ ਦੇ ਵਿੱਚ ਕਰੀਬ 2-3 ਸਾਲਾਂ ਤੱਕ ਇਹ ਸ਼ੌਕ ਮੁੱਕ ਜਾਣਾ। ਜਿਹੜੀ ਸੂਰਤ ਹਾਲ ਜੀ। ਜੀ। ਕਿਹੜਾ ਬੈਲ ਚੈਂਪੀਅਨ ਆ ਜੀ ਇਸ ਵੇਲੇ? ਤਾਂ ਮੌਜੂਦਾ ਬੈਲ ਜੀ ਫਖਰੇ ਟੋਬਾ ਜੀ। ਸਾਡੇ ਮੁਖਾਲਫ ਵੀ ਆ ਜੀ, ਤੇ ਅਸੀਂ ਉਹਨੂੰ ਤਸਲੀਮ ਕਰਦੇ ਹਾਂ ਵੀ ਇਸ ਵੇਲੇ ਚੈਂਪੀਅਨ ਹੈ ਜੀ। ਅੱਛਾ ਜੀ। ਤੇ ਕੋਸ਼ਿਸ਼ ਸਾਡੀ ਬੜੀ ਹੈ ਜੀ। ਕੋਸ਼ਿਸ਼ ਤਾਂ ਹਰ ਬੰਦੇ ਦੀ ਹੁੰਦੀ ਹੈ, ਸਾਡੀ ਕੋਸ਼ਿਸ਼ ਹੈ ਇਨਸ਼ਾਅੱਲਾ ਅਸੀਂ ਫਖਰੇ ਟੋਬਾ ਨੂੰ ਜਿੱਤਾਂਗੇ, ਵਿਨ ਕਰਾਂਗੇ ਸ਼ਿਕਾਰ ਦੇ ਵਿੱਚ। ਉਹ ਫਖਰੇ ਟੋਬਾ ਇਸ ਸ਼ਿਕਾਰ ਦੇ ਵਿੱਚ ਅਨੋਖਾ ਬੈਲ ਆਇਆ, ਇਹ ਜਿਸ ਬੈਲ ਨੇ ਸਾਬਤ ਕਰਾਇਆ ਕਿ ਮੇਰੇ ਜਿੰਨਾ ਬੈਲ ਹਜੇ ਤੱਕ ਕੋਈ ਨਹੀਂ ਦੌੜਿਆ। ਸਹੀ ਜੀ। ਜੀ। ਅਸੀਂ ਜਦੋਂ ਤੋਂ ਦੇਖ ਰਹੇ ਹਾਂ, ਅੱਗੇ ਹੁੰਦਾ ਸੀਗਾ ਜੀ ਆਹ ਬੈਲ ਚੰਦ ਦੌੜਾਂ ਜਿੱਤ ਗਿਆ, ਹੁਣ ਫਖਰੇ ਟੋਬਾ ਇਹ ਹੈ ਕਿ ਚੰਦ ਦੌੜਾਂ ਹਰਿਆ। ਹਾਂਜੀ। ਹਾਂਜੀ। ਉਹ ਵੀ ਆਪਣੇ ਸਿਰ ਲੈ ਕੇ ਕੋਈ ਗੱਲ ਨਹੀਂ ਹਰਿਆ, ਨਾਲ ਦੇ ਢੱਗੇ ਨੇ ਹਰਾਤਾ ਹੋਵੇ ਤਾਂ ਹਰਾਤਾ ਹੋਵੇ। ਸਹੀ ਜੀ। ਸਵਾਰ ਕਿਹਦੀ ਤਕਨੀਕ ਤੋਂ ਤੁਸੀਂ ਪਸੰਦ ਆ ਜੀ, ਜਾਂ ਤੁਸੀਂ ਆਪਣੀ ਸੋਚ ਦੇ ਮੁਤਾਬਕ ਜੀ ਕਿਹੜੇ ਸਵਾਰ ਨੂੰ ਪਹਿਲੇ ਨੰਬਰਾਂ 'ਤੇ ਰੱਖਦੇ ਆ ਜੀ? ਮੈਂ ਸਵਾਰ ਜੀ 3 ਮੈਨੂੰ ਪਸੰਦ ਹੈ। ਅੱਛਾ ਜੀ। ਜਿਹਦੇ ਵਿੱਚ 22 ਸਤਾਰ ਹੈ ਜੀ, ਗੰਜੂ ਵਾਲੇ ਜੀ। ਗੰਜੂ ਵਾਲੇ ਬਹੁਤ ਅੱਛੇ ਸਵਾਰ ਹੈ, ਬਹੁਤ ਅੱਛੇ ਇਨਸਾਨ ਹੈ। ਉਸ ਤੋਂ ਹਟ ਕੇ ਉਸਤਾਦ ਸ਼ਬੀਰ ਸੈਨ ਹੈ ਜੀ। ਅੱਛਾ ਜੀ। 213 ਚੋਂ ਸਾਡੇ ਭਾਈ ਵੀ ਹੈ, ਸਾਡੇ ਉਸਤਾਦ ਵੀ ਹੈ, ਬਹੁਤ ਅੱਛੇ ਸਵਾਰ ਹੈ ਜੀ। ਤੇ ਉਸਤਾਦ ਵਸੀਮ ਹੈ ਜੀ। ਅੱਛਾ ਜੀ। ਗੰਜੂ ਵਾਲੇ। ਸਹੀ ਜੀ। ਜਿਹੜੇ ਸ਼ਿਕਾਰ ਨੂੰ ਸਮਝਦੇ ਆ, ਢੱਗਿਆਂ ਨੂੰ ਸਮਝਦੇ ਆ ਜੀ। ਇਹ ਤਿੰਨੇ ਸਵਾਰ ਚੰਗੇ ਆ। ਸਵਾਰ ਤਾਂ ਸਾਰੇ ਚੰਗੇ ਜੀ, ਜਿੱਤਦਿਆਂ ਦੇ ਸਵਾਰ ਹੁੰਦੇ ਆ, ਜਿਹੜਾ ਜਿੱਤ ਜਾਵੇ। ਹੁਣ ਉਸਤਾਦ ਗਾਮੂ ਹੈ ਜੀ, 2-3 ਸਾਲ ਜਿੱਤਿਆ ਤੇ ਗਾਮੂ ਹੁੰਦੀ ਸੀਗੀ। ਤੇ ਇਸ ਵੇਲੇ ਸ਼ਾਹਦ ਹੈ ਜੀ। ਹਾਂਜੀ। ਸ਼ਾਹਦ ਜਿੱਤ ਰਿਹਾ, ਇਹ ਢੱਗੇ ਜਿੱਤਦਿਆਂ ਤੇ ਹੁੰਦੀ ਹੈ। ਬਹਰਹਾਲ ਇਹ 3 ਸਵਾਰ ਜਿਹੜੇ ਮੈਨੂੰ ਪਸੰਦ ਹੈ, ਵੀ ਤਿੰਨੇ ਸਵਾਰ ਹੈ। ਬਿਸਮਿल्लाहिर्रहमानिर्रहीम। अस्सलाम वालेकुम नाज़रीन, तुसी वेख रहे हो शहीन ऑफिशियल ते मैं तुहाडा मेज़बान शहबाज शहीन। इस वेले जी असी पाकिस्तान पंजाब ज़िला फैसलाबाद की तहसील समुंदरी और तहसील समुंदरी का पिंड है जी, यह 475 गाबे गुज्जर पिंडी।
ਤੇ ਇੱਥੇ ਮੇਰੇ ਨਾਲ ਮੌਜੂਦ ਨੇ ਜੀ ਚੌਧਰੀ ਨੇਮ ਗੁੱਜਰ ਜੀ ਐਡਵੋਕੇਟ, ਉਹਨਾਂ ਦੇ ਵੱਡੇ ਭਾਈ ਨੇ, ਉਹਨਾਂ ਦੇ ਕਜ਼ਨ ਨੇ ਜੀ ਚੌਧਰੀ ਸਹੇਲ ਗੁੱਜਰ ਸਾਹਿਬ ਜੀ 475 ਗਾਬੇ ਗੁੱਜਰ ਪਿੰਡੀ ਵਾਲੇ। ਸੋ ਅਸੀਂ ਇਹਨਾਂ ਨਾਲ ਜੀ ਇਹਨਾਂ ਦੇ ਸ਼ੌਕ ਦੀ ਗੱਲਬਾਤ ਕਰਦੇ ਹਾਂ। ਇਹ ਪੰਜਾਬ ਸਕਾਫਤ ਦੇ ਜੰਮ ਕੇ ਪੁੱਜ ਕੇ ਪੂਰਾ ਢਿੱਲ ਲਾ ਕੇ ਸ਼ੌਕ ਕਰਦੇ ਆ ਜੀ, ਬੜੇ ਜੋਸ਼ ਖਰੋਸ਼ ਦੇ ਨਾਲ। ਕਬੂਤਰਬਾਜੀ ਦਾ ਸ਼ੌਕ ਹੋਏ, ਬੈਲ ਦੌੜ ਦਾ ਸ਼ੌਕ ਹੋਏ, ਔਰ ਇਹਨਾਂ ਨੇ ਇੱਕ ਘੋੜੀ ਵੀ ਰੱਖੀ ਹੈ ਜੀ ਜਿਹੜੀ ਕਮੈਤ ਰੰਗ ਦੀ ਆ, ਔਰ ਇਸ ਟਾਈਮ ਜੀ ਬਰੀਡ ਕਰਦੇ ਆ। ਨੈਕਸਟ ਵੀ ਉਹ ਪ੍ਰੈਗਨੈਂਟ ਆ ਤੇ ਇਸ ਵੇਲੇ ਵੀ ਉਹਦੇ ਪਿੱਛੇ ਇੱਕ ਵਿਸ਼ੇਰੀ ਆ ਜਿਹੜੀ ਕੁੱਲੇ ਰੰਗ ਦੀ ਆ, ਤੁਸੀਂ ਵੇਖ ਰਹੇ ਹੋ ਸਕਰੀਨ ਤੇ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਇਹਨਾਂ ਦੇ ਸ਼ੌਕ ਤੇ ਮੁਤਲਕਾ। ਜੀ अस्सलाम वालेकुम जी। ਜੀ ਵਾਲੇਕੁਮ ਸਲਾਮ ਜੀ। ਸੇਲ ਭਾਈ ਕੀ ਹਾਲ ਹੈ ਜੀ? ਸ਼ੁਕਰ ਅਲਹਮਦੁਲਿਲਾ। ਸਭ ਤੋਂ ਪਹਿਲੇ ਜਿਵੇਂ ਤੁਹਾਨੂੰ ਵੈਲਕਮ ਕਹਿੰਦੇ ਆ ਜੀ, ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਨੂੰ ਇਨਵਾਈਟ ਕੀਤਾ ਜੀ, ਦੋਸਤਾਂ ਦੇ ਰੂਬਰੂ ਗੱਲਾਂ ਬਾਤਾਂ ਕਰਨ ਵਾਸਤੇ ਸਾਨੂੰ ਸੱਦਿਆ ਜੀ, ਬੜੀ ਮਿਹਰਬਾਨੀ ਜੀ। ਸਭ ਤੋਂ ਪਹਿਲੇ ਤਾਂ ਭਾਜੀ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਵੀ ਤੁਸੀਂ ਆਪਣੇ ਕੀਮਤੀ ਟਾਈਮ 'ਚੋਂ ਸਾਨੂੰ ਟਾਈਮ ਦਿੱਤਾ ਤੇ ਸਾਡੇ ਇੰਟਰਵਿਊ ਵਾਸਤੇ ਆਏ ਆ। ਤੁਹਾਡਾ ਸ਼ੁਕਰੀਆ, ਬਹੁਤ ਮਿਹਰਬਾਨੀ ਭਾਜੀ। ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਹੈ ਜੀ? ਮੇਰੇ ਬਜ਼ੁਰਗਾਂ ਦਾ ਨਾਮ ਹੈ ਭਾਈ ਸ਼ਹਬਾਜ਼ ਚੌਧਰੀ ਤਾਲਿਬ ਹੁਸੈਨ। ਅੱਛਾ ਜੀ। ਤੁਹਾਡੇ ਦਾਦਾ ਜੀ ਦਾ ਜੀ? ਚੌਧਰੀ ਨਿਆਜ਼ ਮੁਹੰਮਦ। ਅੱਛਾ, ਇਹ ਪਾਰਟੀਸ਼ਨ ਤੋਂ ਬਾਅਦ ਮਾਈਗ੍ਰੇਟ ਕਰਕੇ ਉਧਰੋਂ ਇੱਧਰ ਆਏ ਜਾਂ ਇੱਧਰ ਦੀ ਰਹਿਣ ਵਾਲੇ ਜੀ ਤੁਹਾਡੇ ਵਡੇਰੇ ਜੀ? ਨਹੀਂ ਜੀ, ਸਾਡੇ ਵਡੇਰੇ ਜਿਹੜੇ ਉਧਰੋਂ ਆਏ। ਉਧਰ ਕਿਹੜਾ ਇਲਾਕਾ ਜ਼ਿਲ੍ਹਾ ਸੀ ਤੁਹਾਡਾ ਜੀ? ਸਾਡਾ ਜ਼ਿਲ੍ਹਾ ਸੀ ਹੁਸ਼ਿਆਰਪੁਰ ਜੀ। ਅੱਛਾ ਜੀ। ਪਿੰਡ ਸਾਡਾ ਸੀ ਭੁੱਲੇਵਾਲ। ਅੱਛਾ ਜੀ। ਤੇ ਹੁਸ਼ਿਆਰਪੁਰ ਜਿਹੜੀ ਤੁਹਾਡੀ ਫੈਮਿਲੀ ਹੈ ਜੀ, ਤੁਹਾਡੇ ਹੋਰ ਵੀ ਰਿਸ਼ਤੇਦਾਰ ਆ ਕੇ ਇਸ ਪਿੰਡ 'ਚ ਆਬਾਦ ਹੋਏ ਜਾਂ ਤੁਹਾਡਾ ਇੱਕੋ ਹੀ ਘਰ ਆ ਜੀ? ਨਹੀਂ ਜੀ, ਸਾਡੇ ਕੋਈ 10 ਘਰ ਹੈ ਜੀ ਇਸ ਪਿੰਡ ਦੇ ਵਿੱਚ। ਅੱਛਾ ਜੀ, 10 ਘਰ ਹੈ ਜੀ, ਮਾਸ਼ਾਅੱਲਾ। ਠੀਕ ਹੈ ਜੀ। ਤੇ ਇਹ ਤੁਹਾਡੀ ਫੈਮਿਲੀ ਦੇ ਵਿੱਚ ਜਿਹੜਾ ਬੈਲ ਦੌੜ ਦਾ ਸ਼ੌਕ ਹੈ ਜੀ, ਇਹ ਕਿੰਨੇ ਸ਼ੁਰੂ ਕੀਤਾ ਜੀ? ਇਹ ਮੇਰੇ ਵਾਲਿਦ ਸਾਹਿਬ ਨੂੰ ਸ਼ੌਕ ਸੀਗਾ। ਤਾਲਬ ਸਾਹਿਬ ਨੇ ਕੀਤਾ ਜੀ? ਅੱਛਾ ਜੀ। ਅੱਛਾ ਜੀ, ਤੁਸੀਂ ਆਪਣੇ ਬਜ਼ੁਰਗਾਂ ਨੂੰ ਸ਼ੌਕ ਕਰਦਿਆਂ ਵੇਖਿਆ ਜੀ ਆਪਣੀ ਸੋਚ ਦੇ ਵਿੱਚ ਜੀ? ਜੀ ਬਿਲਕੁਲ ਦੇਖਿਆ ਜੀ, ਮੇਰੇ ਬਜ਼ੁਰਗਾਂ ਨੇ ਸ਼ੌਕ 1992 ਦੇ ਵਿੱਚ ਪਹਿਲਾ ਢੱਗਾ ਲਿਆ ਜੀ ਅਸੀਂ। ਅੱਛਾ ਜੀ। ਤੇ ਇਸ ਵੇਲੇ ਵੀ ਮਾਸ਼ਾਅੱਲਾ ਮੇਰੇ ਬਜ਼ੁਰਗ ਮੇਰੇ ਨਾਲ ਸ਼ੌਕ ਕਰਦੇ ਆ ਜੀ। ਠੀਕ। ਜਦੋਂ ਤੁਸੀਂ ਪਹਿਲਾ ਢੱਗਾ ਲਿਆ ਤੁਹਾਡੇ ਬਜ਼ੁਰਗਾਂ ਨੇ ਜੀ ਉਸ ਟਾਈਮ ਜੀ, ਉਹਦਾ ਨਾਂ ਕੀ ਸੀ, ਰੰਗ ਕੀ ਸੀ ਜੀ? ਉਸ ਵੇਲੇ ਅਸੀਂ ਢੱਗੇ ਲਏ ਜੀ 2। ਅੱਛਾ ਜੀ। ਇੱਕ ਦਾ ਪੀਲਾ, ਹਲਕਾ ਪੀਲਾ ਰੰਗ ਸੀਗਾ ਤੇ ਇੱਕ ਦਾ ਸੀਗਾ ਮੱਖੀ ਚੀਨਾ ਜੀ। ਅੱਛਾ ਜੀ। ਤੇ ਮਾਸ਼ਾਅੱਲਾ ਦੋਨੇ ਢੱਗੇ ਬੜੇ ਚੰਗੇ ਸੀਗੇ ਜੀ। ਠੀਕ ਜੀ। ਤੇ ਅੱਛੇ ਦੌੜਦੇ ਸੀਗੇ ਢੱਗੇ। ਸਹੀ ਜੀ। ਉਸ ਵੇਲੇ ਸਾਡੇ ਨਾਲ ਭਾਈ ਜਮਸ਼ੇਦ 213 ਚੋਂ ਮੇਰੇ ਭਾਈ ਨੇ, ਹੈ ਤਾਂ ਮੇਰੇ ਤੋਂ ਛੋਟੇ ਜੀ, ਤੇ ਕਹਿੰਦਾ ਮੈਂ ਉਹਨਾਂ ਨੂੰ ਭਾ ਆਈ ਹਾਂ। ਸਹੀ ਜੀ। ਤੇ ਉਹਨਾਂ ਦੇ ਬਜ਼ੁਰਗ ਸ਼ੌਕ ਕਰਦੇ ਸੀਗੇ। ਠੀਕ। ਉਸ ਦੌਰ ਤੋਂ ਫਿਰ ਅਸੀਂ ਇਕੱਠੇ ਤੁਰੇ ਆ। ਅੱਛਾ ਜੀ। ਹਜੇ ਤੱਕ ਭਾਈ ਜਮਸ਼ੇਦ ਦੇ ਨਾਲ ਮੇਰਾ ਸ਼ੌਕ ਇਕੱਠਾ ਆ। ਠੀਕ ਜੀ। ਤੇ ਮੈਂ ਆਪਣੀ ਹੋਸ਼ ਦੇ ਵਿੱਚ ਜਿਹੜਾ ਢੱਗਾ ਲਿਆ ਜੀ ਪਹਿਲੀ ਵਾਰੀ ਉਹ ਸੰਨ 2019 ਦੇ ਵਿੱਚ। ਅੱਛਾ ਜੀ, ਤੁਹਾਡੇ ਬਜ਼ੁਰਗਾਂ ਨੇ ਸ਼ੌਕ ਕੀਤਾ ਜੀ 92 ਚ ਸਟਾਰਟ ਕੀਤਾ ਜੀ? ਹਾਂਜੀ। ਤੇ ਉਦੋਂ ਉਹ ਕਿੱਥੇ ਦੜਾਉਂਦੇ ਸੀਗੇ ਜੀ, ਕਿਹੜੇ ਮੈਦਾਨਾਂ ਦੇ ਵਿੱਚ ਜੀ? ਉਦੋਂ ਮੈਦਾਨ ਸਾਡੇ ਕੋਲ ਸੀਗਾ ਜੀ ਮੋਟ ਕਿੱਕਰ ਵਾਲਾ। ਅੱਛਾ ਜੀ। 218 ਵਾਲਾ। ਇਸ ਵੇਲੇ 218 ਵਾਲਾ ਮੈਦਾਨ ਖਤਮ ਹੋ ਗਿਆ। ਹਾਂਜੀ। ਇੱਥੇ ਦਰਬਾਰ ਦੇ ਨਾਲ ਹੁੰਦਾ ਸੀਗਾ। ਠੀਕ ਜੀ। ਤੇ ਉਸ ਦੇ ਨਾਲ ਸੀਗਾ ਫਿਰ 208 ਵਾਲਾ ਮੈਦਾਨ ਜੀ। ਅੱਛਾ ਜੀ। ਤੇ ਸਾਡਾ ਕਬਰਸਤਾਨ ਵਾਲਾ ਮੈਦਾਨ ਸੀਗਾ। ਠੀਕ ਜੀ। ਜੀ। ਤੇ ਉਦੋਂ ਕੋਈ ਜਦੋਂ ਤੁਸੀਂ ਮੁਕਾਬਲੇ ਕਰਦੇ ਸੀ ਤੁਹਾਡੇ ਅੱਬਾ ਜੀ ਤਾਲਬ ਸਾਹਿਬ ਜੀ, ਤੇ ਉਦੋਂ ਤੁਹਾਡਾ ਕੋਈ ਜਿੱਤਣ ਹਾਰਨ ਦੀ ਕੀ ਰੇਸ਼ੋ ਹੁੰਦੀ ਸੀ ਜੀ? ਜ਼ਿਆਦਾ ਲੂਜ਼ ਕਰਦੇ ਸੀ, ਜਿੱਤਦੇ ਸੀਗੇ ਜੀ? ਨਹੀਂ ਭਾਜੀ, ਜ਼ਿਆਦਾਤਰ ਤਾਂ ਸਾਡੇ ਢੱਗੇ ਉਸ ਵੇਲੇ ਹਾਰਦੇ ਸੀਗੇ। ਅੱਛਾ ਜੀ। ਐਵੇਂ ਮੈਂ ਤੁਹਾਨੂੰ ਕਹਿ ਦਵਾਂ ਕੋਈ ਜਿੱਤਦੇ ਸੀਗੇ, ਕਦੇ ਜਿੱਤ ਜਾਂਦੇ ਸੀ, ਕਦੇ ਹਾਰ ਜਾਂਦੇ ਸੀਗੇ। ਜਾਨੀ ਸ਼ੌਕ ਨਾਲ ਟੱਚ ਰਹੇ ਆ ਕਿ ਨਾਮਵਰ ਨਹੀਂ ਬਣੇ ਜੀ? ਹਾਂਜੀ, ਨਾਮਵਰ ਨਹੀਂ ਬਣੇ। ਅੱਛਾ ਜੀ। ਨਾਮਵਰ ਬਣੇ ਆ ਜੀ ਅਸੀਂ ਤਕਰੀਬਨ 2005 ਤੋਂ। ਅੱਛਾ ਜੀ। 2005 ਤੋਂ ਭਾਈ ਜਮਸ਼ੇਦ ਨੇ ਇੱਕ ਢੱਗਾ ਮੈਨੂੰ ਗਿਫਟ ਕੀਤਾ ਸੀਗਾ ਜੀ। ਕੀ ਨਾਂ ਸੀ ਉਹਦਾ ਜੀ? ਰਾਕਟ। ਅੱਛਾ ਜੀ। ਲੱਖਾ ਰਾਕਟ ਬੈਲ ਸੀਗਾ ਜੀ। ਅੱਛਾ ਜੀ। ਤੇ ਉਸ ਬੱਚੇ ਨੇ ਸਾਨੂੰ ਜਿਹੜਾ ਸ਼ੌਕ ਸਾਡਾ ਥੋੜਾ ਜਿਹਾ ਬਹਾਲ ਕੀਤਾ। ਕਿਹੜੀ ਕੰਨੀ ਦਾ ਸੀ ਭਾਜੀ ਉਹ? ਭਾਜੀ ਪਹਿਲੇ ਤਾਂ ਥੱਲੇ ਕੰਨੀ ਤੇ ਭੱਜਦਾ ਸੀਗਾ। ਅੱਛਾ ਜੀ। ਫਿਰ ਢੱਗਾ ਥੋੜਾ ਜਿਹਾ ਖਰਾਬ ਹੋ ਗਿਆ ਸੀ, ਫਿਰ ਉਤਲੀ ਕੰਨੀ ਤੇ ਵੀ ਹੋ ਗਿਆ ਸੀ। ਉਤਲੀ ਕੰਨੀ ਤੇ ਪਰਫੈਕਟ ਹੋਇਆ ਜੀ? ਹਾਂਜੀ। ਤੇ ਨਾਲ ਜੋੜ ਕਿਹਦਾ ਬਣਦਾ ਸੀ ਜੀ? ਪਹਿਲੀ ਰੇਸ ਜਿਹੜੀ ਜਿੱਤੀ ਹੈ ਜੀ ਉਹ 80 ਬਲਾਕੀ ਵਾਲੇ ਪੀਲੇ ਨਾਲ ਜਿੱਤੀ ਹੈ ਜੀ। ਠੀਕ ਜੀ। ਬਿਜਕੋਟ ਲੱਗੇ 80 ਬਲਾਕੀ? ਹਾਂਜੀ, ਉਸ 80 ਬਲਾਕੀ ਵਾਲੇ ਨਾਲ ਜ਼ਿਲ੍ਹੇ ਦੀ ਦੌੜ ਸੀਗੀ ਜੀ। ਇਹ 40 ਵਾਲੇ ਗਰਾਊਂਡ 'ਚ ਜੀ ਇੱਥੇ ਕਿਤੇ? ਨਹੀਂ, ਸ਼ਾਹਕੋਟੋਂ ਜਿੱਤੀ। ਅੱਛਾ ਜੀ। ਸ਼ਾਹਕੋਟੋਂ ਜਿੱਤੀ ਹੈ ਜੀ। ਜ਼ਿਲ੍ਹੇ ਦੀ ਦੌੜ ਸੀਗੀ ਉਹ ਜੀ। ਤੇ ਬੱਚਾ ਮੇਰਾ ਸੀਗਾ ਚੌਗਾ, ਤੇ ਜ਼ਿਲ੍ਹੇ ਦੀ ਓਪਨ ਦੌੜ ਸੀ। ਅੱਛਾ ਜੀ। ਤੇ ਚੌਗਾ ਬੱਚਾ ਮੇਰਾ ਉੱਥੇ ਜਿੱਤ ਕੇ ਆਇਆ ਸੀਗਾ ਜੀ। ਸਹੀ ਜੀ। ਜੀ। ਉਸ ਤੋਂ ਬਾਅਦ ਫਿਰ ਮੈਂ ਮੇਰਾ ਤਕਰੀਬਨ ਬੱਚਾ ਉਹ 11 ਦੌੜਾਂ ਭੱਜਿਆ। ਹਾਂਜੀ। ਜਿਹਦੇ ਵਿੱਚੋਂ ਨੰਬਰ ਲੈ ਕੇ ਆਇਆ ਪਹਿਲਾ ਔਰ ਦੂਸਰਾ। ਠੀਕ ਜੀ। ਹਾਂਜੀ, ਉਸ ਦੇ ਵਿੱਚ ਬੱਚਾ ਕਿਤੇ ਹਾਰਿਆ ਨਹੀਂ ਮੇਰੇ ਖਿਆਲ ਦੇ ਵਿੱਚ। ਤੇ ਨਾਲ ਬਲਾਕੀ ਵਾਲੇ ਦੇ ਜੋੜ ਬਣਦਾ ਰਿਹਾ ਜਾਂ ਕਿਸੇ ਹੋਰ ਦਾ? ਨਹੀਂ, ਹੋਰ ਦੇ ਨਾਲ ਵੀ ਭੱਜਿਆ ਜੀ। ਅੱਛਾ ਜੀ। 6 ਦੌੜਾਂ ਤਕਰੀਬਨ ਬਲਾਕੀ ਵਾਲੇ ਨਾਲ ਭੱਜੇ ਆ। ਅੱਛਾ ਜੀ। ਬਾਕੀ 5 ਮੁਖਤਲਫ ਨਾਲ ਭੱਜਿਆ ਜੀ, ਯਾਨੀ ਬਹੁਤਾ ਟਾਈਮ ਉਹਦੇ ਨਾਲ ਭੱਜਿਆ? ਹਾਂਜੀ। ਤੇ ਭਜਾਇਆ ਕਿਹੜੇ ਸਵਾਰ ਨੇ ਜੀ? ਜ਼ਿਆਦਾ ਤਾਂ ਇਹ ਉਸਤਾਦ ਸ਼ਾਦੇ ਨੇ ਭਜਾਇਆ ਜੀ, 213 ਵਾਲੇ ਨੇ। ਅੱਛਾ ਜੀ। ਸਟਾਰ ਬੈਲ ਦਾ ਜਿਹੜਾ ਮਾਲਕ ਹੈ। ਠੀਕ ਜੀ। ਤੇ ਉਸਤਾਦ ਸ਼ਬੀਰ ਨੇ ਵੀ ਭਜਾਇਆ। ਠੀਕ ਜੀ। ਇੱਕ ਅੱਧੀ ਰੇਸ ਬਾਈ ਸਤਾਰ ਨੇ ਵੀ ਭਜਾਇਆ ਜੀ। ਅੱਛਾ ਜੀ। ਹਾਂਜੀ, ਗੰਜੂ ਵਾਲੇ ਨੇ। ਅੱਛਾ ਜੀ। ਜ਼ਿਆਦਾ ਟਾਈਮ ਬਾਈ ਸ਼ਾਦੇ ਨੇ ਭਜਾਇਆ ਜੀ? ਜ਼ਿਆਦਾ ਟਾਈਮ ਬਾਈ ਸ਼ਾਦੇ ਨੇ ਭਜਾਇਆ। ਅੱਛਾ ਜੀ। ਤੇ ਰਾਕਟ ਫਿਰ ਭਾਜੀ ਕਿੰਨਾ ਟਾਈਮ ਟੋਟਲ ਭੱਜਿਆ ਤੁਹਾਡੇ ਕੋਲ ਜੀ?
ਰਾਕਟ ਬੈਲ ਥੋੜਾ ਟਾਈਮ ਹੀ ਭੱਜਿਆ ਜੀ ਭਾਜੀ। ਜਦੋਂ ਬੈਲ ਦਾ ਭੱਜਣ ਦੇ ਦਿਨ ਆਏ ਬੈਲ ਖਰਾਬ ਹੋ ਗਿਆ, ਚੀਰਾ ਮਾਰਨ ਲੱਗ ਪਿਆ ਸੀ। ਅੱਛਾ ਜੀ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਬੜੀ ਕੀਤੀ ਹੈ, ਨਹੀਂ ਕਵਰ ਹੋਇਆ ਜੀ। ਨਹੀਂ ਕਵਰ ਹੋਇਆ। ਅੱਛਾ ਜੀ। ਫਿਰ 1 ਸਾਲ ਖੜਾ ਕਰਕੇ ਅਸੀਂ ਉਹ ਭਜਾਇਆ ਸੀ 93 ਵਾਲੇ ਢੱਗੇ ਨਾਲ ਜੀ, ਜਿਹੜਾ ਚੀਨਾ ਸੀ ਜੀ। ਹਾਂਜੀ। ਅੱਛਾ ਜੀ। ਤੇ ਉਹਦੇ ਤੋਂ ਬਾਅਦ ਉਹ ਮੇਰਾ ਖਿਆਲ ਇੱਕ ਦੂਸਰੇ ਨੰਬਰ ਤੇ ਲੱਗਾ ਸੀਗਾ ਜੀ। ਅੱਛਾ ਜੀ। ਉਸ ਤੋਂ ਬਾਅਦ ਫਿਰ ਉਤਲੀ ਕੰਨੀ ਤੋਂ ਵੀ ਖਰਾਬ ਹੋ ਗਿਆ ਸੀ ਢੱਗਾ, ਫਿਰ ਖਰਾਬ ਹੋ ਗਿਆ। ਫਿਰ ਖਰਾਬ ਹੋ ਗਿਆ, ਹਾਂਜੀ। ਸਹੀ ਜੀ। ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਕਿਹੜਾ ਬੈਲ ਭਜਾਇਆ ਜੀ, ਕਿਹੜਾ ਬੈਲ ਲਿਆ ਜੀ ਹੁਣ ਤੱਕ? ਉਸ ਤੋਂ ਬਾਅਦ ਫਿਰ ਮੈਂ ਕੋਈ ਬੈਲ ਨਹੀਂ ਲਿਆ। ਫਿਰ ਭਾਈ ਜਮਸ਼ੇਦ ਵਾਲੇ ਬੈਲ ਦੇ ਮਿਲ ਕੇ ਸ਼ੌਕ ਕਰਦੇ ਰਹੇ ਜੀ। ਸੁਪਨਾ, ਵੱਡਾ ਸੁਪਨਾ ਹੁੰਦਾ ਸੀਗਾ ਜੀ। ਵੱਡੇ ਸੁਪਨਾ ਤੋਂ ਬਾਅਦ ਫਿਰ ਆਇਆ ਜੀ ਛੋਟਾ ਸੁਪਨਾ। ਅੱਛਾ ਜੀ। ਉਸ ਦੇ ਦਰਮਿਆਨ ਆਇਆ ਸੀ ਪਿਆਰਾ ਬੈਲ, ਉਹ ਵੀ ਖਰਾਬ ਹੋ ਗਿਆ ਸੀ। ਸਹੀ ਜੀ। ਉਸ ਤੋਂ ਬਾਅਦ ਫਿਰ ਛੋਟਾ ਸੁਪਨਾ ਆਇਆ ਜੀ, ਤੇ ਹੁਣ ਮਾਸ਼ਾਅੱਲਾ ਸਾਡੇ ਕੋਲ ਕਬੂਤਰਾ ਬੈਲ ਹੈ। ਮਾਸ਼ਾਅੱਲਾ ਜੀ। ਹਾਂਜੀ। ਤੇ ਜਿਹੜਾ ਭਾਜੀ ਇਹ ਬੈਲ ਤੁਹਾਡਾ ਜੀ ਆਪਣਾ ਖੀਰਾ ਜੀ, ਇਹ ਤੁਸੀਂ ਕਿੱਥੋਂ ਲਿਆ ਜੀ? ਇਹ ਭਾਜੀ ਜਿਹੜਾ ਛੋਟਾ ਬੈਲ ਹੈ ਮੇਰੇ ਕੋਲ ਬੱਗਾ, ਇਹ ਲੈ ਕੇ ਆਇਆ ਮੈਂ ਰਾਜਨਪੁਰੋਂ ਜਾ ਕੇ। ਅੱਛਾ ਜੀ। ਇਹ ਸਪੈਸ਼ਲ ਰੇਟ ਦਾ ਲਿਆ ਕਿ ਨਾਰਮਲ ਹੀ ਜੀ? ਨਾਰਮਲ ਮੰਡੀ ਚੋਂ ਲਿਆਂਦਾ ਜੀ? ਹਾਂਜੀ, ਮੰਡੀ ਚੋਂ ਲਿਆਂਦਾ ਜੀ ਇਹ। ਅੱਛਾ। ਇਹ ਕਿਹੜੀ ਨਸਲ ਦਾ ਭਾਜੀ ਇਹ ਭਾਜੀ ਦਾਜਲ ਦਾ। ਅੱਛਾ, ਦਾਜਲੀ ਆ। ਹਾਂਜੀ। ਤੇ ਜਿਹੜਾ ਚੀਨਾ ਬੈਲ ਹੈ ਮੇਰੇ ਕੋਲ, ਇਹ ਆਪਣੇ ਭਾਈ ਤਾਹਰ ਕੋਲੋਂ ਲਿਆ ਜੀ ਮੈਂ। ਤਾਹਰ ਬਸਰਾ ਜੀ? ਤਾਹਰ ਬਸਰਾ 218। ਅੱਛਾ ਜੀ। ਉਹਨਾਂ ਨੇ ਮੈਨੂੰ ਗਿਫਟ ਹੀ ਕੀਤਾ ਸੀਗਾ। ਇਹ ਮੂੰਹ ਕਿਦਾਂ ਜੀ? ਵੱਡਾ ਚੀਨਾ ਜੀ? ਵੱਡਾ ਚੌਗਾ ਜੀ। ਚੌਗਾ ਜੀ। ਇਹ ਭੱਜਦਾ ਜੀ? ਇਹ ਭਾਜੀ ਮੈਂ ਕੋਈ 5 ਦੌੜਾਂ ਭਜਾਇਆ। ਅੱਛਾ ਜੀ। ਇਹ ਬੱਚਾ ਕੋਈ ਉਸ ਲੈਵਲ ਤੇ ਨਹੀਂ ਜਾ ਰਿਹਾ। ਅੱਛਾ ਜੀ। ਜਿਹੜਾ ਮਿਆਰੀ ਨਹੀਂ ਹੈ ਜੀ। ਕਿਹੜੀ ਕੰਨੀ ਤੇ ਭੱਜਦਾ ਜੀ ਇਹ ਭਾਜੀ ਉਤਲੀ ਕੰਨੀ ਤੇ। ਅੱਛਾ ਜੀ। ਹਾਂਜੀ, ਉਤਲੀ ਕੰਨੀ ਤੇ ਭੱਜਦਾ। ਜਾਨੀ ਹੁਣ ਤੁਹਾਡੀ ਹੁਣ ਇਹ ਤੇ ਨਹੀਂ ਐਡੀ ਉਮੀਦ ਹੈ ਜੀ? ਨਹੀਂ ਜੀ ਭਾਜੀ, ਇਹ ਸਾਡੇ ਨਾ ਉਸ ਮਿਆਰ 'ਚ ਇੱਕ ਤਾਂ ਇਹ ਬੋਲਦ ਗਲਤ ਬਹੁਤ ਕਰਦਾ, ਸਾਨੂੰ ਨਾ ਖਰਾਬ ਬਹੁਤ ਕਰਦਾ, ਜਿਸ ਤਰ੍ਹਾਂ ਸਾਡਾ ਕਬੂਤਰਾ ਬੈਲ ਕਰਦਾ। ਹਾਂਜੀ। ਤੇ ਕਬੂਤਰ ਬੈਲ ਨੂੰ ਤਾਂ ਅਸੀਂ ਕਾਬੂ ਕਰ ਹੀ ਲਈਦਾ। ਹਾਂਜੀ। ਇਹ ਕਾਬੂ ਵੀ ਨਹੀਂ ਆਉਂਦਾ ਜੀ। ਸਹੀ ਜੀ। ਇਸ ਕਰਕੇ ਫਿਰ ਖੜਾ ਕਰ ਦਿੱਤਾ ਇਸ ਨੂੰ। ਠੀਕ ਜੀ। ਤੇ ਜ਼ਿਆਦਾ ਤਵੱਜੋ ਵੀ ਕਬੂਤਰੇ ਬੈਲ ਵੱਲ ਹੈ, ਇੱਧਰ ਜ਼ਿਆਦਾ ਤਵੱਜੋ ਵੀ ਕੋਈ ਨਹੀਂ ਹੈਗੀ, ਕਿਉਂਕਿ ਮੈਂ ਭਾਜੀ ਕਬੂਤਰੇ ਬੈਲ ਦੇ ਮਗਰ ਹੁੰਦਾ। ਛੋਟਾ ਭਾਈ ਹੈ ਮੇਰਾ ਅਬਦੁੱਲਾ ਗੁੱਜਰ। ਹਾਂਜੀ। ਇਹੀ ਇੱਥੇ ਹੁੰਦਾ ਜੀ, ਤੇ ਇਕੱਲਾ ਬੰਦਾ ਤਾਂ ਢੱਗਾ ਨਹੀਂ ਸੰਭਾਲ ਸਕਦਾ। ਸਹੀ ਜੀ। ਜੀ। ਤੇ ਆਉਣ ਵਾਲੇ ਟਾਈਮ ਦੇ ਵਿੱਚ ਜੀ ਆ ਖੀਰੇ ਨੂੰ ਤਿਆਰ ਕਰੋਗੇ ਜੀ ਤੁਸੀਂ? ਇਨਸ਼ਾਅੱਲਾ ਜੀ, ਇਨਸ਼ਾਅੱਲਾ, ਅੱਲਾ ਖੈਰ ਕਰੇ ਜੀ। ਅੱਛਾ ਜੀ। ਹਾਂਜੀ। ਤੇ ਇਹਨੂੰ ਹੁਣ ਕੋਈ ਰੇੜੇ ਰੂੜੇ ਤੇ ਪਾਉਣਾ ਸ਼ੁਰੂ ਕੀਤਾ ਕਿ ਨਹੀਂ ਜੀ ਹਲੇ? ਨਹੀਂ ਭਾਜੀ, ਹਜੇ ਬਿਲਕੁਲ ਨਹੀਂ ਕੀਤਾ। ਇਹ ਉਮਰ ਬੜੀ ਥੋੜੀ ਹੈ। ਅੱਛਾ ਜੀ। ਤੇ 2-3 ਮਹੀਨੇ ਤੋਂ ਬਾਅਦ ਇਨਸ਼ਾਅੱਲਾ ਕਰਾਂਗੇ ਇਹਨਾਂ ਨੂੰ ਹੌਲੀ। ਸਹੀ ਜੀ। ਹਾਂਜੀ। ਇਹ 2 ਢੱਗੇ ਲੈ ਕੇ ਆਇਆ ਸੀਗਾ ਜੀ, ਇੱਕ ਮੈਂ ਭਾਈ ਮੋਸਨ ਨੂੰ ਲਿਆ ਕੇ ਦਿੱਤਾ, ਇੱਕ ਆਪ ਲਿਆ। ਅੱਛਾ ਭਾਜੀ, ਸਨ 92 ਤੋਂ ਲੈ ਕੇ ਤੁਸੀਂ ਆਪਣੇ ਚਾਈਲਡਹੁੱਡ ਤੋਂ ਲੈ ਕੇ ਜੀ ਹੁਣ ਤੱਕ ਇਸ ਸ਼ੌਕ ਦੇ ਨਾਲ ਜੀ ਤੁਸੀਂ ਰਿਲੇਟਡ ਆ ਜੀ, ਜੁੜੇ ਹੋਏ ਆ ਜੀ। ਜੀ। ਤੇ ਸ਼ੌਕ ਦੇ ਵਿੱਚ ਜੀ ਅਪ ਡਾਊਨ ਵੀ ਤੁਸੀਂ ਦੇਖੇ, ਪਚੀਦਗੀਆਂ ਆਈਆਂ, ਸਾਰਾ ਕੁਝ ਤੁਸੀਂ ਦੇਖਿਆ ਜੀ। ਇਹ ਸ਼ੌਕ ਜੀ ਜਿਹੜਾ ਉਦੋਂ ਦਾ ਸੀ ਤੇ ਹੁਣ ਦਾ ਸ਼ੌਕ ਸੀ ਜੀ, ਸੇਮ ਚੱਲਦਾ ਆ ਰਿਹਾ ਜਾਂ ਫਰਕ ਆ ਜੀ ਕੋਈ? ਨਹੀਂ ਭਾਜੀ, ਬਹੁਤ ਜ਼ਿਆਦਾ ਫਰਕ ਹੈ ਇਸ ਸ਼ੌਕ ਦੇ ਵਿੱਚ। ਕੀ ਹੁਣ ਖਰਾਬ ਹੋਇਆ ਕਿ ਬਿਹਤਰ ਹੋਇਆ ਜੀ? ਨਹੀਂ ਜੀ, ਖਰਾਬ ਹੋਇਆ। ਪਹਿਲੇ ਕੀ ਸੀ ਬਿਹਤਰ ਜਿਹੜਾ ਹੁਣ ਖਰਾਬ ਹੋ ਗਿਆ ਜੀ? ਭਾਜੀ ਬਿਹਤਰ ਪਹਿਲੇ ਇਹ ਸੀਗਾ ਕਿ ਪਹਿਲੇ ਇਹ ਸ਼ੌਕ ਨੂੰ ਸ਼ੌਕ ਤੱਕ ਰੱਖਿਆ ਜਾਂਦਾ ਸੀਗਾ। ਹਾਂਜੀ। ਬੰਦਿਆਂ ਦੀ ਕਦਰ ਸੀਗੀ, ਜਾਨਵਰਾਂ ਦੀ ਕਦਰ ਨਹੀਂ ਸੀ। ਅੱਛਾ ਜੀ। ਹੁਣ ਭਾਜੀ ਜਾਨਵਰਾਂ ਦੀ ਕਦਰ ਹੈ, ਬੰਦਿਆਂ ਦੀ ਕਦਰ ਕੋਈ ਨਹੀਂ। ਤੁਹਾਨੂੰ ਦੱਸ ਦਿਆਂ ਕਿ ਪਹਿਲੇ ਜਿਹੜਾ ਸ਼ੌਕ ਸੀਗਾ, ਹੁਣ ਭਾਜੀ ਮੋਸਨ ਹੈ ਜਾਂ ਹੋਰ ਕੋਈ ਬੰਦਾ ਆ, ਹਾਂਜੀ, ਇਹਨਾਂ ਦਾ ਕੋਈ ਢੱਗਾ ਭੱਜਦਾ ਆ, ਅਸੀਂ ਜਾ ਕੇ ਕਹਿਣਾ ਢੱਗਾ ਭਜਾਣਾ, ਤੇ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ, ਤੁਸੀਂ ਸਾਡੇ ਕੋਲ ਆ ਗਏ ਢੱਗਾ ਭਜਾ ਲਓ। ਇਹ ਜਾਨੀ ਤੁਸੀਂ ਪੁਰਾਣੀਆਂ ਗੱਲਾਂ ਦੱਸ ਰਹੇ ਜਦੋਂ ਬੰਦਿਆਂ ਦੀ ਕਦਰ ਸੀਗੀ? ਹਾਂਜੀ, ਬੰਦਿਆਂ ਦੀ ਕਦਰ ਸੀਗੀ। ਅੱਛਾ। ਉਸ ਵੇਲੇ ਬੰਦੇ ਨੂੰ ਦੇਖਿਆ ਜਾਂਦਾ ਸੀ ਯਾਰ ਬੰਦਾ ਸਾਡੇ ਕੋਲ ਆ ਗਿਆ। ਸਹੀ ਜੀ। ਹੁਣ ਜਿਹੜਾ ਆਹ ਦੌਰ, ਉਸ ਦੌਰ ਦਾ ਜੀ ਕੋਈ ਆਪਣਾ ਕੋਈ ਵਾਕਿਆ ਸੁਣਾਓ, ਜਾਂ ਕੋਈ ਤੁਹਾਡੇ ਕੋਲ ਚੱਲ ਕੇ ਜਾਂ ਤੁਸੀਂ ਕਿਸੇ ਕੋਲ ਚੱਲ ਕੇ ਗਏ ਜਦੋਂ ਕਦਰ ਹੋਈ ਜੀ ਤੁਹਾਡੀ, ਜਾਂ ਤੁਹਾਡੇ ਕੋਲ ਕੋਈ ਆਇਆ ਤੁਸੀਂ ਉਹਦੀ ਕਦਰ ਕੀਤੀ ਜੀ? ਬਿਲਕੁਲ ਜੀ, ਮੈਂ ਬਿਲਕੁਲ ਪਹਿਲੀ ਵਾਰੀ ਗਿਆ ਜੀ ਆਪਣੇ ਚਾਚਾ ਲਿਆਕਤ ਅਲੀ 257 ਵਾਲਾ, ਸਰਫਰਾਜ਼ ਉਹਨਾਂ ਦੇ ਅੱਬਾ ਜੀ। ਉਹਨਾਂ ਦੇ ਅੱਬਾ ਜੀ ਮੇਰੇ ਵਾਕਫ ਹੀ ਕੋਈ ਨਹੀਂ ਸੀਗੇ ਜੀ। ਅੱਛਾ ਜੀ। ਤੇ ਮੇਰੇ ਕੋਲ ਨਵਾਂ ਨਵਾਂ ਢੱਗਾ ਸੀਗਾ। ਰਾਕਟ ਜੀ? ਨਹੀਂ, ਉਸ ਤੋਂ ਪਹਿਲੇ ਸੀਗਾ। ਅੱਛਾ, ਪੁਰਾਣੀ ਗੱਲ। ਹਾਂਜੀ, ਪੁਰਾਣੀ ਗੱਲ ਹੈ ਜੀ। ਤੇ ਮੈਂ ਚਾਚੇ ਲਿਆਕਤ ਕੋ ਗਿਆ, ਚਾਚੇ ਨੂੰ ਜਾ ਕੇ ਦੱਸਿਆ ਵੀ ਚਾਚਾ ਮੈਂ 475 ਅੱਗੇ ਤੋਂ ਪੀਣੀ ਹੋਆ। ਅੱਛਾ। ਤੇ ਇਸ ਤਰ੍ਹਾਂ ਮੇਰੇ ਰੇਸ ਹੈ ਤੇ ਮੈਂ ਢੱਗਾ ਭਜਾਣਾ। ਉਹਨਾਂ ਦਾ ਢੱਗਾ ਵੀ ਬੜਾ ਚੰਗਾ ਸੀਗਾ। ਉਹਨਾਂ ਕੋਲ ਕਿਹੜਾ ਸੀ ਜਦੋਂ? ਉਸ ਵੇਲੇ ਚਿੜੀ ਢੱਗਾ ਸੀਗਾ ਜੀ ਉਹਨਾਂ ਦੇ। ਤੇ ਚਾਚੇ ਲਿਆਕਤ ਨੇ ਜੀ ਮੈਨੂੰ ਢੱਗਾ ਦੇ ਦਿੱਤਾ ਸੀਗਾ। ਠੀਕ ਜੀ। ਇਹ ਵੀ ਕੋਈ ਨਹੀਂ ਪੁੱਛਿਆ ਵੀ ਤੇਰਾ ਢੱਗਾ ਕਿੱਥੇ ਜਿੱਤਿਆ, ਕਿੱਥੇ ਭਜਾਇਆ, ਕੌਣ ਭਜਾਉਂਦਾ ਜੀ। ਚਾਚੇ ਲਿਆਕਤ ਨੇ ਮੈਨੂੰ ਢੱਗਾ ਦੇ ਦਿੱਤਾ ਸੀ। ਮੈਂ ਤਾਂ ਬਿਲਕੁਲ ਨਿਆਣਾ ਸੀਗਾ ਉਸ ਵੇਲੇ। ਸਹੀ ਜੀ। ਤੇ ਹੁਣ ਦੇ ਦੌਰ ਦੇ ਵਿੱਚ ਉਹੀ ਚਾਚੇ ਲਿਆਕਤ ਦਾ ਪੁੱਤਰ ਹੈ ਚੌਧਰੀ ਸਰਫਰਾਜ਼। ਹਾਂਜੀ। ਅਸੀਂ ਚੱਲੀਏ ਤਾਂ 100 ਸਵਾਲ ਕਰਨੇ ਜੀ ਹੁਣ। ਹਾਂਜੀ। ਦੌਰ ਤਾਂ ਫਿਰ ਬਦਲ ਗਿਆ ਨਾ ਜੀ। ਤੇ ਇਸ ਤਰ੍ਹਾਂ ਉਹ ਦੌਰ ਚੰਗਾ ਸੀਗਾ, ਹੁਣ ਦੌਰ ਨਹੀਂ ਚੰਗਾ। ਸ਼ਿਕਾਰ ਜਿਹੜਾ ਨਾ ਹੁਣ ਮੁਖਤਲਿਫ ਹੋ ਗਿਆ। ਹੁਣ ਢੱਗਿਆਂ ਨੂੰ ਦੇਖਿਆ ਜਾਂਦਾ, ਬੰਦਿਆਂ ਨੂੰ ਨਹੀਂ ਦੇਖਿਆ ਜਾਂਦਾ। ਤੇ ਭਾਜੀ ਜਿੱਤ ਹਾਰ ਉਦੋਂ ਵੀ ਹੁੰਦੀ ਸੀ, ਹੁਣ ਵੀ ਹੁੰਦੀ ਹੈ ਜੀ। ਉਦੋਂ ਜਿੱਤ ਹਾਰ ਦੇ ਟਾਈਮ ਜਿੱਤਣ ਵਾਲਾ ਕਿੱਦਾਂ ਖੁਸ਼ੀ ਕਰਦਾ ਸੀ ਤੇ ਹਾਰਨ ਵਾਲੇ ਨੂੰ ਕੀ ਮਹਿਸੂਸ ਹੁੰਦਾ ਸੀ, ਤੇ ਹੁਣ ਜਿੱਤਣ ਵਾਲਾ ਕਿੱਦਾਂ ਖੁਸ਼ੀ ਕਰਦਾ ਤੇ ਹਾਰ ਕੇ ਕੀ ਕਰਦਾ ਜੀ? ਸਿੱਧੇ ਜਿਹੇ ਲਫ਼ਜ਼ਾਂ ਦੇ ਵਿੱਚ ਫਿਰ ਮੈਂ ਕਰਾਂਗਾ ਭਾਜੀ ਤੁਹਾਡੇ ਨਾਲ ਗੱਲ ਵੀ ਉਦੋਂ ਜਿਹੜੀ ਜਿੱਤ ਹਾਰ ਸੀਗੀ ਨਾ, ਇੱਕ ਦੂਏ ਨੂੰ ਖੁਸ਼ੀ ਕਰਦੇ ਸੀਗੇ। ਹੁਣ ਰਾਣਾ ਸਾਹਿਬ ਸੀਗੇ ਤੇ ਸੇਠ ਸਾਹਿਬ, 2 ਪਾਰਟੀਆਂ ਭੱਜਦੀਆਂ ਹੁੰਦੀਆਂ ਸੀ। ਹਾਂਜੀ।
ਮੈਂ ਆਪਣੇ ਹੱਥਾਂ ਨਾਲ ਦੇਖਿਆ ਜੀ। ਅੱਛਾ ਭਾਜੀ, ਇੱਥੇ ਇਸੇ ਗੱਲ 'ਚ ਐਡ ਕਰਦੇ ਆ, ਜੇ ਤੁਹਾਡੇ ਬਜ਼ੁਰਗ ਵੀ ਸ਼ੌਕ ਕਰਦੇ ਸੀਗੇ, ਇਹ ਰਾਣਾ ਸਾਹਿਬ ਦੀ ਪਾਰਟੀ ਦੇ ਸੀ, ਸੇਠ ਸਾਹਿਬ ਦੀ ਪਾਰਟੀ ਦੇ ਸੀਗੇ ਜੀ? ਅਸੀਂ ਭਾਜੀ ਜ਼ਿਆਦਾਤਰ ਰਾਣਾ ਸਾਹਿਬ ਦੀ ਪਾਰਟੀ ਦੇ ਸੀਗੇ, ਕਿਉਂਕਿ ਸਾਡੇ ਪਿੰਡ ਦੇ ਵਿੱਚ ਮੂਸਿਆਂ ਦਾ ਢੱਗਾ ਭੱਜਦਾ ਹੁੰਦਾ ਸੀ, ਇਹ ਰਾਣਾ ਪਾਰਟੀ ਦੇ ਸੀਗੇ। ਅੱਛਾ ਜੀ, ਤੁਸੀਂ ਵੀ ਉਹਨਾਂ ਦੇ ਨਾਲ ਹੀ ਸੀਗੇ? ਅਸੀਂ ਵੀ ਉਹਨਾਂ ਦੇ ਨਾਲ ਹੀ ਸੀਗੇ। ਬਾਈ ਮੁਖਤਾਰ ਸੀਗਾ ਸਾਡੇ ਪਿੰਡ ਦਾ ਪੁਰਾਣਾ ਸ਼ਿਕਾਰੀ, ਇਹ ਸੇਠ ਪਾਰਟੀ ਦਾ ਸੀ। ਅੱਛਾ ਜੀ। ਤੇ ਜ਼ਿਆਦਾਤਰ ਅਸੀਂ ਮੂਸਿਆਂ ਦੇ ਨਾਲ ਹੀ ਸੀਗੇ। ਠੀਕ ਜੀ। ਹੁਣ ਤੁਸੀਂ ਗੱਲ ਕਰਨ ਲੱਗੇ ਸੀ ਸ਼ੌਕ ਦੀ, ਰਾਣਾ ਸਾਹਿਬ ਦੀ, ਸੇਠ ਸਾਹਿਬ ਦੀ? ਹਾਂਜੀ, ਰਾਣਾ ਸਾਹਿਬ ਦੀ, ਸੇਠ ਸਾਹਿਬ ਦੀ। ਮੈਂ ਭਾਈ ਸ਼ਬਾਜ ਆਪਣੀ ਅੱਖਾਂ ਦੇ ਨਾਲ ਦੇਖਿਆ ਵੀ ਰਾਣਾ ਸਾਹਿਬ ਤੇ ਸੇਠ ਸਾਹਿਬ ਇੱਕ ਦੂਏ ਦੇ ਮੁਖਾਲਫ ਵੀ ਭੱਜਦੇ ਸੀਗੇ। ਅੱਛਾ ਜੀ। ਰਾਣਾ ਸਾਹਿਬ ਜਿੱਤ ਜਾਂਦੇ ਸੀ ਤੇ ਸੇਠ ਸਾਹਿਬ ਆ ਕੇ ਮੁਬਾਰਕਬਾਦ ਵੀ ਦਿੰਦੇ ਸੀ, ਹਾਰ ਵੀ ਪਾਉਂਦੇ ਸੀ ਤੇ ਪੈਸੇ ਵੀ ਟੋਲਾਂ ਵਾਲਿਆਂ ਨੂੰ ਦਿੰਦੇ ਸੀ। ਅੱਛਾ ਜੀ। ਆਪਣੇ ਮੁਖਾਲਫ ਦੇ ਬੋਲ ਜਿੱਤਣ ਦੀ ਖੁਸ਼ੀ ਦੇ ਵਿੱਚ। ਠੀਕ ਜੀ। ਹੁਣ ਦਾ ਦੌਰ ਇਹ ਹੈ ਵੀ ਜੇ ਬੋਲ ਕਿਸੇ ਦਾ ਜਿੱਤ ਜਾਂਦਾ ਨਾ, ਅਸੀਂ ਸਾਡੇ ਤੋਂ ਲਾ ਲਓ ਵੀ ਜੇ ਸਾਡਾ ਕੋਈ ਮੁਖਾਲਫ ਜਿੱਤ ਜਾਂਦਾ ਨਾ, ਅਸੀਂ ਥਾਂ ਮਰ ਜਾਂਦੇ ਹਾਂ। ਅਸੀਂ ਕਹਿੰਦੇ ਵੀ ਇਹਦਾ ਕੋਈ ਇਲਾਜ ਕਰੀਏ, ਸਾਨੂੰ ਖੁਸ਼ੀ ਨਹੀਂ ਹੁੰਦੀ, ਸਹੀ, ਦੁੱਖ ਹੁੰਦਾ। ਤੇ ਸਾਡਾ ਜਿੱਤ ਜਾਂਦਾ ਤਾਂ ਲੋਕਾਂ ਨੂੰ ਦੁੱਖ ਹੁੰਦਾ, ਖੁਸ਼ੀ ਕਿਸੇ ਨੂੰ ਵੀ ਉਸੇ ਤਰ੍ਹਾਂ ਹੀ ਹੁੰਦਾ। ਹਾਂਜੀ, ਉਸੇ ਤਰ੍ਹਾਂ ਹੁੰਦਾ ਜੀ। ਤੇ ਉਸ ਵੇਲੇ ਸ਼ੌਕ ਜਿਹੜਾ ਸੀਗਾ, ਬੰਦੇ ਸ਼ੌਕ ਕਰਦੇ ਸੀਗੇ, ਮੁਖਾਲਫਤਾਂ ਨਹੀਂ ਸੀ, ਜ਼ਿੱਦਬਾਜ਼ੀਆਂ ਨਹੀਂ ਸੀ। ਹੁਣ ਤੇ ਜਿਹੜੇ ਬਲਦਾਂ ਦਾ ਸ਼ੌਕ ਨਾ, ਲੋਕਾਂ ਨੇ ਜੰਗ ਬਣਾ ਲਈ ਹੈ। ਇਸ ਸ਼ੌਕ ਨੂੰ ਜੰਗ ਬਣਾ ਲਿਆ ਕਿ ਅਸੀਂ ਇਸ ਬੰਦੇ ਨੂੰ ਜਿੱਥੇ ਤੱਕ ਹੋ ਸਕੇ ਅਸੀਂ ਕਰਨਾ, ਅਸੀਂ ਇਹਨੂੰ ਨਹੀਂ ਇਸ ਗਰਾਊਂਡ 'ਚ ਰਹਿਣ ਦੇਣਾ। ਤੁਸੀਂ ਆ ਦੇਖ ਲਓ, ਗਰਾਊਂਡਾਂ ਦੇ ਵਿੱਚ ਹੁਣ ਲੜਾਈਆਂ ਹੁੰਦੀਆਂ, ਅੱਗੇ ਕਦੇ ਗਰਾਊਂਡਾਂ ਦੇ ਵਿੱਚ ਲੜਾਈਆਂ ਨਹੀਂ ਸੀ ਹੁੰਦੀਆਂ। ਜਦੋਂ ਤੋਂ ਕਮੇਟੀ ਬਣੀ ਹੈ ਨਾ ਸੇਠ ਸਾਹਿਬ ਦੀ, ਅੱਗੋਂ 2 4 ਸਾਲ 5 7 7 ਸਾਲ ਕਮੇਟੀ ਰਹੀ ਹੈ, ਬਹੁਤ ਅੱਛਾ ਸ਼ੌਕ ਰਿਹਾ, ਬਹੁਤ ਅੱਛਾ। ਹੁਣ ਫਿਰ ਕਮੇਟੀ ਕੋਈ ਨਹੀਂ, ਹੁਣ ਫਿਰ ਕੋਈ ਸ਼ੌਕ ਨਹੀਂ ਹੈਗਾ। ਇਹ ਸਾਡੇ ਦੇਖਣ ਦੇ ਵਿੱਚ ਕਰੀਬ 2 3 ਸਾਲਾਂ ਤੱਕ ਇਹ ਸ਼ੌਕ ਮੁੱਕ ਜਾਣਾ, ਜਿਹੜੀ ਸੂਰਤ ਹਾਲ ਹੈ ਸ਼ੌਕ ਦੀ ਇਸ ਦੀ। ਅੱਛਾ ਭਾਜੀ, ਤੁਸੀਂ ਉਦੋਂ ਦਾ ਸ਼ੌਕ ਕੀਤਾ, ਦੇਖਿਆ, ਤੇ ਤੁਸੀਂ ਸਮਝਦੇ ਵੀ ਇਸ ਗੱਲ ਨੂੰ ਜੀ। ਇਸ ਟਾਈਮ ਮੌਜੂਦਾ ਜੀ ਕਿਹੜਾ ਬੈਲ ਚੈਂਪੀਅਨ ਆ ਜੀ ਇਸ ਵੇਲੇ? ਤਾਂ ਮੌਜੂਦਾ ਬੈਲ ਜੀ ਫਕਰੇ ਟੋਬਾ ਜੀ, ਸਾਡੇ ਮੁਖਾਲਫ ਵੀ ਆ ਜੀ, ਤੇ ਅਸੀਂ ਉਹਨੂੰ ਤਸਲੀਮ ਕਰਦੇ ਹਾਂ ਵੀ ਇਸ ਵੇਲੇ ਚੈਂਪੀਅਨ ਹੈ ਜੀ। ਅੱਛਾ ਜੀ। ਤੇ ਕੋਸ਼ਿਸ਼ ਸਾਡੀ ਬੜੀ ਹੈ ਜੀ, ਕੋਸ਼ਿਸ਼ ਤਾਂ ਹਰ ਬੰਦੇ ਦੀ ਹੁੰਦੀ ਹੈ, ਸਾਡੀ ਕੋਸ਼ਿਸ਼ ਹੈ ਇਨਸ਼ਾਅੱਲਾ ਅਸੀਂ ਫਕਰੇ ਟੋਬਾ ਨੂੰ ਜਿੱਤਾਂਗੇ, ਵਿਨ ਕਰਾਂਗੇ ਇਨਸ਼ਾਅੱਲਾ। ਫਕਰੇ ਟੋਬਾ ਚੈਂਪੀਅਨ ਹੋ ਗਏ, ਲੇਕਿਨ ਤੁਹਾਡਾ ਫੇਵਰਟ ਬੈਲ ਕਿਹੜਾ ਜੀ? ਮੇਰਾ ਫੇਵਰਟ ਬੈਲ ਤਾਂ ਜੀ ਸਾਡਾ ਕਬੂਤਰ ਹੀ ਆ ਜੀ। ਅੱਛਾ ਜੀ। ਇਹਦੇ ਨਾਲ ਜੀ ਹੋਰ ਜੀ? ਹੋਰ ਸਾਡੀ ਪਾਰਟੀ ਦੇ ਜੀ ਮੇਰਾ ਫੇਵਰਟ ਬੈਲ ਜਿਹੜਾ ਜ਼ਿਆਦਾ ਆ ਕਬੂਤਰੇ ਤੋਂ ਹਟ ਕੇ, ਉਹ ਹੈਗਾ ਜੀ ਅਰਬੀ ਬੈਲ। ਅੱਛਾ ਜੀ। ਲਾੜਾ ਬੈਲ ਆਪਣੇ ਗਰੁੱਪ ਦੇ ਤਕਰੀਬਨ ਬੈਲ, ਤੇ ਜਿਹਨੂੰ ਮੈਂ ਪਸੰਦ ਕਰ ਰਿਹਾ ਇਸ ਵੇਲੇ ਵੀ ਸ਼ਿਕਾਰ ਦੇ ਵਿੱਚ, ਉਹ ਫਕਰੇ ਟੋਬਾ। ਇਸ ਸ਼ਿਕਾਰ ਦੇ ਵਿੱਚ ਅਨੋਖਾ ਬੈਲ ਆਇਆ ਇਹ, ਜਿਸ ਬੈਲ ਨੇ ਸਾਬਤ ਕਰਾਇਆ ਕਿ ਮੇਰੇ ਜਿੰਨਾ ਬੈਲ ਹਜੇ ਤੱਕ ਕੋਈ ਨਹੀਂ ਦੌੜਿਆ। ਸਹੀ ਜੀ। ਅਸੀਂ ਜਦੋਂ ਤੋਂ ਦੇਖ ਰਹੇ ਹਾਂ, ਅੱਗੇ ਹੁੰਦਾ ਸੀਗਾ ਜੀ ਆ ਬੈਲ ਚੰਦ ਦੌੜਾਂ ਜਿੱਤ ਗਿਆ, ਹੁਣ ਫਕਰੇ ਟੋਬਾ ਇਹ ਹੈ ਕਿ ਚੰਦ ਦੌੜਾਂ ਹਰਿਆ। ਹਾਂਜੀ, ਉਹ ਵੀ ਆਪਣੇ ਸਿਰ ਲੈ ਕੇ ਕੋਈ ਗੱਲ ਨਹੀਂ ਹਰਿਆ, ਨਾਲ ਦੇ ਢੱਗੇ ਨੇ ਹਰਾਤਾ ਹੋਵੇ ਤਾਂ ਹਰਾਤਾ ਹੋਵੇ। ਸਹੀ ਜੀ। ਤੇ ਭਾਜੀ ਸਵਾਰ ਕਿਹੜੀ ਤਕਨੀਕ ਤੋਂ ਤੁਸੀਂ ਪਸੰਦ ਆ ਜੀ, ਜਾਂ ਤੁਸੀਂ ਆਪਣੀ ਸੋਚ ਦੇ ਮੁਤਾਬਕ ਜੀ ਕਿਹੜੇ ਸਵਾਰ ਨੂੰ ਪਹਿਲੇ ਨੰਬਰਾਂ 'ਤੇ ਰੱਖਦੇ ਆ ਜੀ? ਮੈਂ ਸਵਾਰ ਜੀ 3 ਮੈਨੂੰ ਪਸੰਦ ਹੈ। ਅੱਛਾ ਜੀ। ਜਿਹਦੇ ਵਿੱਚ 22 ਸਤਾਰ ਹੈ ਜੀ, ਗੰਜੂ ਵਾਲੇ ਜੀ। ਗੰਜੂ ਵਾਲੇ ਬਹੁਤ ਅੱਛੇ ਸਵਾਰ ਹੈ, ਬਹੁਤ ਅੱਛੇ ਇਨਸਾਨ ਹੈ। ਉਸ ਤੋਂ ਹਟ ਕੇ ਉਸਤਾਦ ਸ਼ਬੀਰ ਸੈਨ ਹੈ ਜੀ। ਅੱਛਾ ਜੀ। 213 ਚੋਂ ਸਾਡੇ ਭਾਈ ਵੀ ਹੈ, ਸਾਡੇ ਉਸਤਾਦ ਵੀ ਹੈ, ਬਹੁਤ ਅੱਛੇ ਸਵਾਰ ਹੈ ਜੀ। ਤੇ ਉਸਤਾਦ ਵਸੀਮ ਹੈ ਜੀ। ਅੱਛਾ ਜੀ। ਗੰਜੂ ਵਾਲੇ। ਸਹੀ ਜੀ। ਜਿਹੜੇ ਸ਼ਿਕਾਰ ਨੂੰ ਸਮਝਦੇ ਆ, ਢੱਗਿਆਂ ਨੂੰ ਸਮਝਦੇ ਆ। ਇਹ ਤਿੰਨੇ ਸਵਾਰ ਚੰਗੇ ਆ। ਸਵਾਰ ਤਾਂ ਸਾਰੇ ਚੰਗੇ ਜੀ, ਜਿੱਤਦਿਆਂ ਦੇ ਸਵਾਰ ਹੁੰਦੇ ਆ, ਜਿਹੜਾ ਜਿੱਤ ਜਾਵੇ। ਹੁਣ ਉਸਤਾਦ ਗਾਮੂ ਹੈ ਜੀ, 2 3 ਸਾਲ ਜਿੱਤਿਆ ਤੇ ਗਾਮੂ ਹੁੰਦੀ ਸੀਗੀ। ਤੇ ਇਸ ਵੇਲੇ ਸ਼ਾਹਦ ਹੈ ਜੀ। ਹਾਂਜੀ। ਸ਼ਾਹਦ ਜਿੱਤ ਰਿਹਾ, ਇਹ ਢੱਗੇ ਜਿੱਤਦੇ ਆ ਤੇ ਹੁੰਦੀ ਆ। ਬਹਰਹਾਲ ਇਹ 3 ਸਵਾਰ ਜਿਹੜੇ ਮੈਨੂੰ ਪਸੰਦ ਹੈ, ਵੀ ਤਿੰਨੇ ਸਵਾਰ ਹੈ ਤੇ ਸਿਆਣੇ ਆ। ਤੇ ਭਾਜੀ ਜੇ ਤੁਸੀਂ ਆਪਣੇ ਬਚਪਨੇ ਦੇ ਵਿੱਚ ਜੀ ਤੁਹਾਡੇ ਬਜ਼ੁਰਗ ਸ਼ੌਕ ਕਰਦੇ ਸੀਗੇ ਜੀ, ਤੇ ਉਦੋਂ ਉਹ ਬੈਲਾਂ ਦੇ ਨਾਲ ਕੰਮ ਵੀ ਕਰਦੇ ਸੀ ਜਾਂ ਸਿਰਫ ਬੈਲਾਂ ਨਾਲ ਸ਼ੌਕ ਹੀ ਕਰਦੇ ਸੀਗੇ ਜੀ? ਮੇਰੇ ਬਜ਼ੁਰਗ ਜਿਹੜੇ ਸੀਗੇ ਜੀ ਮਹਿਕਮਾ ਪੁਲਿਸ ਦੇ ਵਿੱਚ ਸੀਗੇ, ਆਪਣੀ ਮੁਲਾਜ਼ਮਤ ਵੀ ਕਰਦੇ ਸੀ ਤੇ ਸ਼ੌਕ ਵੀ ਕਰਦੇ ਸੀ। ਨਹੀਂ ਜੀ, ਜਿਨ੍ਹਾਂ ਬੈਲਾਂ ਦੇ ਸ਼ੌਕ ਕਰਦੇ ਸੀ ਉਹਨਾਂ ਬੈਲਾਂ ਕੋਲੋਂ ਕੰਮ ਵੀ ਲੈਂਦੇ ਸੀ ਕਿ ਨਹੀਂ ਜੀ? ਨਹੀਂ ਭਾਜੀ, ਕੰਮ ਨਹੀਂ ਸੀ ਲੈਂਦੇ। ਅੱਛਾ ਜੀ। ਬਿਲਕੁਲ ਨਹੀਂ ਉਹਨਾਂ ਬੈਲਾਂ ਕੋਲ। ਡਾਈਟ ਪਲਾਨ ਕੀ ਸੀ ਜਦੋਂ, ਖੁਰਾਕ ਵਗੈਰਾ ਕੀ ਦਿੰਦੇ ਸੀਗੇ? ਖੁਰਾਕ ਉਦੋਂ ਭਾਜੀ ਖੁਰਾਕ ਹੁੰਦੀ ਸੀ ਵੀ ਕਿਤੇ ਮਹੀਨੇ ਬਾਅਦ 1 ਦੌੜ ਹੁੰਦੀ ਸੀ। ਅੱਛਾ ਜੀ। ਜਾਂ ਮਹੀਨੇ 'ਚ 2 ਦੌੜਾਂ ਆ ਗਈਆਂ। ਤੇ ਉਹ ਉਸ ਵੇਲੇ, ਹੁਣ ਤੇ ਬਹੁਤ ਸ਼ੌਕ ਤਾਂ ਚਲਾ ਗਿਆ। ਉਸ ਵੇਲੇ 10 ਤੋਂ 15 ਦਿਨ ਪਹਿਲੇ ਢੱਗੇ ਨੂੰ ਖੁਰਾਕ ਦੇਣੀ ਸ਼ੁਰੂ ਕਰ ਦੇਣੀ ਹੈ, ਘੇ ਦੇਣਾ ਸ਼ੁਰੂ ਕਰ ਦੇਣਾ, ਜਾਂ ਟਾਊਟਾ ਦੇਣਾ ਸ਼ੁਰੂ, ਬੰਡਾ। ਹੁਣ ਤਾਂ 10-15 ਦਿਨਾਂ 'ਚ 5 ਦੌੜਾਂ ਦੌੜਨੀਆਂ ਪੈਂਦੀਆਂ ਜੀ। ਹੁਣ ਤਾਂ ਭਾਜੀ 5 ਦੌੜਾਂ ਭੱਜੇ ਚਾਹੇ ਨਾ ਭੱਜੇ, ਸਾਲ ਢੱਗਾ ਖੜਾ ਰਹੇ ਤਾਂ ਸਾਲ ਪੂਰਾ ਘੇ ਦੇਣਾ ਪੈਂਦਾ ਜੀ।
ਸਹੀ। ਉਸ ਵੇਲੇ ਇਸ ਤਰ੍ਹਾਂ ਨਹੀਂ ਸੀਗਾ। ਜਾਨੀ ਉਦੋਂ ਜਾਨਵਰ ਦੀ ਕੇਅਰ ਕੋਈ ਨਹੀਂ ਸੀ ਏਡੀ ਕਰਨੀ ਪੈਂਦੀ, ਦੌੜ ਕਿਤੇ ਹੁੰਦੀ ਸੀ, ਦੌੜ ਤੋਂ ਕੋਈ 2 ਹਫ਼ਤੇ ਪਹਿਲਾਂ ਕੇਅਰ ਸਟਾਰਟ ਕਰਦੇ ਸੀ। ਇਸੇ ਤਰ੍ਹਾਂ ਸੀਗੀ। ਠੀਕ ਜੀ। ਹੁਣ ਕੇਅਰ ਰੈਗੂਲਰ ਕਰਨੀ ਪੈਂਦੀ ਹੈ। ਪੂਰਾ ਕਰਨੀ ਪੈਂਦੀ। ਤੇ ਫਿਰ ਭਾਜੀ ਇਹਦੇ ਨਾਲ ਫਿਰ ਸ਼ੌਕ ਮਹਿੰਗਾ ਹੋ ਗਿਆ ਜੀ। ਮਹਿੰਗਾ ਜੀ, ਬਿਲਕੁਲ ਮਹਿੰਗਾ ਹੋ ਗਿਆ। ਕਾਸਟ ਮਹਿੰਗੀ ਹੋ ਗਈ ਨਾ ਜੀ ਸਾਂਭਣਾ। ਬਿਲਕੁਲ ਮਹਿੰਗਾ ਹੋ ਗਿਆ ਜੀ, ਬਿਲਕੁਲ। ਇੱਕ ਹੁਣ ਢੱਗਾ ਆ, ਹੁਣ ਸਾਡਾ ਢੱਗਾ ਜੀ ਕਬੂਤਰਾ 7 ਮਹੀਨੇ ਢੱਗੇ ਦੇ ਸੱਟ ਲੱਗੀ ਰਹੀ ਹੈ। ਹਾਂਜੀ। 7 ਮਹੀਨੇ ਖੜਾ ਰਿਹਾ। ਅਸੀਂ ਇੱਕ ਦਿਨ ਵੀ ਢੱਗੇ ਦਾ ਨਾਗਾ ਨਹੀਂ ਪਾਇਆ ਜੀ। ਖੁਰਾਕ ਉਹਦੀ ਉਹੀ ਰੱਖੀ, ਸੇਮ ਰੱਖੀ ਹੈ ਜੀ। ਤੇ ਉਹ ਜੀ ਪਿਛਲੇ ਦੌਰ 'ਚ ਹੁੰਦੇ ਤਾਂ ਢੱਗੇ ਦੇ ਸੱਟ ਲੱਗੀ ਸੀਗੀ ਜੀ, ਤੇ 1 ਮਹੀਨਾ ਬਾਅਦ 'ਚ ਕਰ ਲੈਂਦੇ ਸ਼ੁਰੂ। ਸਹੀ ਜੀ। ਵੀ ਜਦੋਂ ਸੈੱਟ ਹੋ ਗਿਆ 1 ਮਹੀਨਾ ਉਹਨੂੰ ਖੁਰਾਕ ਪਾਉਂਦੇ, ਇਸ ਕਰਕੇ ਸ਼ੌਕ ਬਹੁਤ ਮਹਿੰਗਾ ਹੋ ਗਿਆ। ਅੱਗੇ ਸਵਾਰ ਸੀਗੇ ਜੀ, ਸਵਾਰ ਬੇਲੋਸ ਢੱਗੇ ਭਜਾਉਂਦੇ ਹੁੰਦੇ ਸੀ। ਹਾਂਜੀ। ਹੁਣ ਸਵਾਰ ਹੈ ਜਿਹੜੀ ਪੈਸਿਆਂ ਦੇ, ਸਵਾਰ ਨੂੰ ਗੱਡੀ ਦਾ ਕਿਰਾਇਆ ਵੀ ਦੇਣਾ, ਇਨਾਮ ਵੀ ਸਾਰਾ ਸਵਾਰ ਨੂੰ ਦੇਣਾ, ਇਸ ਕਰਕੇ ਸ਼ੌਕ ਬੜਾ ਮਹਿੰਗਾ ਹੋ ਗਿਆ। ਦੌੜ ਤੁਸੀਂ ਜਿੱਤ ਲਓ ਤੇ ਭਾਜੀ ਉਹਦਾ ਜ਼ਿਆਦਾ ਖਰਚਾ ਹੈ, ਹਾਰ ਜਾਓ ਤਾਂ ਉਹਦਾ ਥੋੜ੍ਹਾ ਖਰਚਾ। ਭਾਜੀ ਹੁਣ ਇਸ ਟਾਈਮ ਜੀ ਸ਼ਿਕਾਰ ਦੇ ਵਿੱਚ ਜੀ, ਇਸ ਸ਼ੌਕ ਦੇ ਵਿੱਚ ਜੀ, ਕਿਹੜੇ ਨਾਮਵਰ ਸ਼ੌਕੀਨ ਆ ਜੀ ਜਿਹੜੇ ਬਹੁਤ ਅੱਛਾ ਸ਼ੌਕ ਕਰ ਰਹੇ ਜੀ ਤੁਹਾਡੇ ਮੁਤਾਬਕ ਜੀ? ਮੇਰੇ ਮੁਤਾਬਕ ਜੀ ਇਸ ਵੇਲੇ ਜਿਹੜਾ ਸਭ ਤੋਂ ਅੱਛਾ ਸ਼ੌਕ ਹੈ ਜੀ, ਉਹ ਤਾਂ ਕਲਿਆਣਪੁਰੀ ਹੈ ਜੀ, ਜਿਨ੍ਹਾਂ ਨੇ ਸ਼ੌਕ ਦੇ ਵਿੱਚ ਬਹੁਤ ਰੁਪਈਆ ਲਾਇਆ। ਠੀਕ ਜੀ। ਉਸ ਤੋਂ ਹਟ ਕੇ 57 ਵਾਲੇ ਹੈ ਆਪਣੇ ਸਰਫਰਾਜ਼ ਸਾਹਿਬ ਹੈ। ਸਹੀ ਜੀ। ਹਾਜੀ ਸ਼ਫੀ ਸਾਹਿਬ ਹੈ। ਹਾਂਜੀ। ਪੁਰਾਣੇ ਸ਼ਿਕਾਰੀ ਜਿਹੜੇ ਹਰ ਦੌਰ ਦੇ ਵਿੱਚ ਢੱਗਿਆਂ ਦੀ ਫੀਲਡ ਦੇ ਵਿੱਚ ਸ਼ਾਮਲ ਰਹੇ। ਸਹੀ ਜੀ। ਤੇ ਸੁੰਦਰ ਬੈਲ ਵਾਲੇ 57 ਵਾਲੇ ਜੀ? ਸੁੰਦਰ ਬੈਲ ਵਾਲੇ ਬਹੁਤ ਅੱਛੇ ਸੀਗੇ, ਪਹਿਲੇ ਸ਼ੌਕ ਕਰਦੇ ਵਿੱਚੋਂ ਬਹੁਤ ਅਰਸਾ ਗਾਇਬ ਰਹੇ ਆ ਜੀ। ਅੱਛਾ ਜੀ। ਆ ਹੁਣ ਨਵਾਂ ਢੱਗਾ ਲਿਆ ਇਹਨਾਂ ਨੇ ਕੰਟੀਨਿਊ ਰੱਖਿਆ ਸ਼ੌਕ ਜੀ। ਹਾਂਜੀ। ਕਲਿਆਣਪੁਰੀਆਂ ਨੇ ਵੀ, ਸਰਫਰਾਜ਼ ਉਹਨਾਂ ਨੇ ਵੀ, ਹਾਜੀ ਸ਼ਫੀ ਸਾਹਿਬ ਨੇ ਵੀ। ਠੀਕ ਜੀ। ਇਹ ਜੀ ਜਿਹੜੇ ਨਾ ਹਰ ਦੌਰ ਦੇ ਵਿੱਚ ਵੀ ਇਹਨਾਂ ਦਾ ਢੱਗਾ ਰਿਹਾ। ਤੇ ਇਹ ਜਿਹੜੇ ਦੂਸਰੇ 57 ਵਾਲੇ, ਇਹ ਮੇਰਾ ਖਿਆਲ ਕੋਈ 10 ਸਾਲ ਵਿੱਚੋਂ ਗਾਇਬ ਰਹੇ ਆ, ਹੁਣ ਨਵਾਂ ਢੱਗਾ ਲਿਆ ਜੀ। ਸੁੰਦਰ ਬੈਲ ਵਾਲੇ ਜੀ? ਸੁੰਦਰ ਬੈਲ ਵਾਲੇ। ਠੀਕ ਜੀ। ਇਹਨਾਂ ਕੋਲ ਢੱਗਾ 1 ਲੱਖਾ ਭੱਜਦਾ ਹੁੰਦਾ ਸੀ, ਬਹੁਤ ਅੱਛਾ ਢੱਗਾ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਢੱਗਾ ਕੋਈ ਨਹੀਂ ਲਿਆ, ਆ ਨਵਾਂ ਢੱਗਾ ਲਿਆ। ਤੇ ਭਾਜੀ ਲਾਸਟ ਦੇ ਉੱਤੇ ਜੀ ਤੁਸੀਂ ਆਪਣੇ ਸ਼ੌਕੀਨ ਭਰਾਵਾਂ ਨੂੰ ਕੀ ਪੈਗਾਮ ਦਿਓਗੇ ਜੀ, ਜਿਹਦੇ ਨਾਲ ਸ਼ੌਕ ਸਾਡਾ ਬਿਹਤਰ ਹੋਵੇ ਜੀ? ਕਮੇਟੀ ਨੂੰ ਕੋਈ ਪੈਗਾਮ ਜੀ ਸ਼ੌਕੀਨ ਭਰਾਵਾਂ ਨੂੰ ਜੀ? ਆਪਣੀ ਰਾਏ ਹੈ ਨਾ ਜੀ। ਮੇਰਾ ਤਾਂ ਪੈਗਾਮ ਸ਼ੌਕੀਨ ਭਰਾਵਾਂ ਨੂੰ ਇਹੀ ਹੈ ਜੀ, ਵੀ ਸ਼ੌਕ ਨੂੰ ਸ਼ੌਕ ਸਮਝਿਆ ਜਾਵੇ, ਇਹਨੂੰ ਅਨਾਰ ਨਾ ਸਮਝਿਆ ਜਾਵੇ। ਜਾਨਵਰਾਂ ਦੇ ਨਾਲ ਜਿਹੜਾ ਆ ਬੇਇਨਸਾਫੀ ਹੁੰਦੀ ਹੈ ਉਹ ਨਾ ਕੀਤੀ ਜਾਵੇ। ਹੁਣ ਅਸੀਂ ਇਸ ਹਿਸਾਬ ਨੂੰ ਦੇਖ ਲਓ ਵੀ ਸਾਡੇ ਭਾਈ ਜਮਸ਼ੇਦ ਸਾਹਿਬ ਸੀਗੇ, ਜੱਜ ਖਲੋਂਦੇ ਰਹੇ ਬਹੁਤ ਅਰਸਾ। ਜਿਸ ਵੇਲੇ ਮੁਕਾਬਲਾ ਹੁੰਦਾ ਸੀਗਾ ਜੀ, ਜੇ ਕੋਈ ਸਾਡਾ ਵੈਲ ਦਾ ਕੋਈ 19-20 ਦਾ ਫਰਕ ਹੁੰਦਾ ਸੀ, ਅਸੀਂ ਉਹ ਫੈਸਲਾ ਛੱਡ ਦਿੰਦੇ ਸੀਗੇ। ਕੋਈ ਹੋਰ ਬੰਦਾ ਕਰੇ? ਹਾਂਜੀ, ਵੀ ਹੋਰ ਕੋਈ ਬੰਦਾ ਕਰੇ, ਜਾਂ ਜਮਸ਼ੇਦ ਨੇ ਕਹਿਣਾ ਜਾਂ ਮੈਂ ਹਾਰ ਗਿਆ, ਕੋਈ ਗੱਲ ਨਹੀਂ। ਠੀਕ, ਮਾਸ਼ਾਅੱਲਾ। ਹੁਣ ਜਿਹੜੇ ਬੰਦੇ ਆ ਜੀ ਜੱਜ ਜਿਹੜੇ ਆ ਉਹ ਬੇਈਮਾਨੀ ਵੀ ਕਰ ਜਾਂਦੇ ਆ। ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਕੱਲ੍ਹ ਫੈਸਲਾ ਹੋਇਆ ਆ ਫਾਈਨਲ ਟਾਈਮ ਦਾ ਨਿਸ਼ਾਰਨ ਜੀ, ਲਿਸ਼ਾਰਨ ਦੇ ਵਿੱਚ ਕੱਲ੍ਹ ਫੈਸਲਾ ਹੋਇਆ। ਵੱਲਾ ਆਲਮ ਜੱਜ ਕਿਹੜੇ ਸੀਗੇ, ਕੈਮਰਾਮੈਨ ਕਿਹੜੇ ਸੀਗੇ, ਤੁਹਾਨੂੰ ਵੀ ਪਤਾ ਵੀ ਕੈਮਰਾਮੈਨ ਤਾਂ ਜਿਹੜੇ ਹੈਗੇ ਭਾਜੀ, ਉਹ ਜਿਹੜੇ 2 ਗੱਡੀਆਂ ਬਰਾਬਰ ਕੀਤੀਆਂ ਗਈਆਂ ਨੇ ਦੂਸਰੇ ਤੀਸਰੇ ਵਾਲੀਆਂ। ਹਾਂਜੀ। ਉਹ ਰਾਤ ਤੁਸੀਂ ਵੀ ਗਰੁੱਪਾਂ ਦੇ ਵਿੱਚ ਦੇਖਿਆ ਹੋਣਾ ਕਿੰਨਾ ਇਸ਼ੂ ਬਣਿਆ ਉਹਦੇ ਵਿੱਚ ਗੱਡੀਆਂ ਬਰਾਬਰ ਨਹੀਂ ਹੋ ਰਹੀਆਂ। ਉਹਦੇ ਵਿੱਚ ਦੂਸਰੇ ਨੰਬਰ 'ਤੇ ਸਾਫ ਬਾਲ ਲੱਗ ਰਿਹਾ F16 ਤੇ ਛੇੜ ਦਿਲ ਬੈਲ। ਠੀਕ ਜੀ। 217 ਵਾਲਾ, ਉਹ ਗੱਡੀਆਂ ਬਰਾਬਰ ਕਰ ਦਿੱਤੀਆਂ ਗਈਆਂ, ਉਹ ਗੱਡੀਆਂ ਬਰਾਬਰ ਨਹੀਂ ਹੋ ਰਹੀਆਂ। ਇਹ ਇਨਸਾਫ ਨਹੀਂ ਹੈਗਾ। ਤਾਂ ਕਿ ਤੁਹਾਡਾ ਇਨਸਾਫ ਹੋਣਾ ਚਾਹੀਦਾ ਇਸ ਸ਼ੌਕ ਦੇ ਵਿੱਚ। ਸ਼ੌਕ ਫੇਰ ਬਹਾਲ ਰਹਿਣਾ। ਇਹ ਸ਼ੌਕ ਨਹੀਂ ਗਾ ਭਾਜੀ, ਇਹ ਤਾਂ ਬੇਈਮਾਨੀ ਆ। ਮੈਂ ਇਹੀ ਭਰਾਵਾਂ ਨੂੰ ਕਹਿਣਾ ਚਾਹਾਂਗਾ, ਮੇਰਾ ਵੀ ਢੱਗਾ ਭੱਜ ਰਿਹਾ, ਮੈਨੂੰ ਚਾਹੀਦਾ ਇਨਸਾਫ ਕਰਨਾ। ਮਿਆਰ ਦੀ ਗੱਲ ਹੋਵੇ ਭਾਜੀ, ਮਿਆਰੀ ਗੱਲ ਨਾ ਹੋਵੇ। ਉਹ ਢੱਗੇ ਦੇ ਨਾਲ ਇਨਸਾਫ ਕਰ, ਜਾਨਵਰ ਹੈ, ਜਾਨਵਰ ਦੇ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ। ਮੇਰਾ ਤਾਂ ਭਰਾਵਾਂ ਨੂੰ ਇਹੀ ਪੈਗਾਮ ਹੈ। ਬਾਕੀ ਸ਼ੌਕ ਨੂੰ ਸ਼ੌਕ ਰੱਖੋ, ਗਰਾਊਂਡ ਦੀ ਹੱਦ ਤੱਕ ਮੁਖਾਲਫਤ ਰੱਖੋ। ਹੁਣ ਭਾਈ ਸਲਾਮ ਹੈ, ਸਾਡੇ ਮੁਖਾਲਫ ਭੱਜਦੇ ਆ। ਹਾਂਜੀ। ਅਸੀਂ ਟੋਬੇ ਜਾਂਦੇ ਹਾਂ, ਭਾਈ ਸਲਾਮ ਦੂਰ ਵੀ ਖਲੋਤੇ ਹੁਣ ਸਾਨੂੰ ਆ ਕੇ ਮਿਲਦੇ ਆ। ਸ਼ੌਕ ਤਾਂ ਇਹਨੂੰ ਕਿਹਾ ਜਾਂਦਾ ਨਾ, ਮੁਖਾਲਫਤ ਹੈ ਢੱਗਿਆਂ ਦੀ, ਬੰਦਿਆਂ ਦੀ ਤਾਂ ਕੋਈ ਨਹੀਂ। ਇੱਥੇ ਭਾਈ ਸਲਾਮ ਆ ਜਾਂਦੇ, ਅਸੀਂ ਭਾਈ ਸਲਾਮ ਨੂੰ ਮਿਲਦੇ ਹਾਂ। ਬੰਦੇ ਹੁਣ ਨਾ ਬਣਾ ਲੈਂਦੇ ਆ ਜੀ, ਇਹਦਾ ਢੱਗਾ ਮੇਰੇ ਨਾਲ ਲੱਗਦਾ, ਮੈਂ ਇਹਨੂੰ ਬੁਲਾਉਣਾ ਹੀ ਨਹੀਂ ਹੈ। ਪਿੰਡਾਂ ਦੇ ਵਿੱਚ ਇਹ ਹੈਗਾ, ਪਿੰਡਾਂ ਦੇ ਵਿੱਚ ਚੱਲ ਜਾਓ, ਪਿੰਡਾਂ ਦੇ ਵਿੱਚ ਮੁਖਾਲਫਤ ਹੈ ਵੀ ਇੱਕ ਬੰਦੇ ਦਾ ਢੱਗਾ ਭੱਜਦਾ, 10 ਬੰਦੇ ਉਹਦੇ ਮੁਖਾਲਫ ਹੈ। ਉਹਦਾ ਰਿਸ਼ਤੇਦਾਰ ਕਿਉਂ ਨਾ ਹੋਵੇ, ਉਹ ਬੁਲਾ ਕੇ ਨਹੀਂ ਰਾਜੀ ਹੈਗੇ। ਇਹ ਗੱਲ ਨਹੀਂ ਚੰਗੀ ਹੈਗੀ। ਇਹਨੂੰ ਸ਼ੌਕ ਰੱਖੋ, ਸ਼ੌਕ ਦੀ ਹੱਦ ਤੱਕ ਰੱਖੋ, ਗਰਾਊਂਡ ਦੀ ਹੱਦ ਤੱਕ ਰੱਖੋ। ਉਸ ਤੋਂ ਬਾਅਦ ਆਪਣੀ ਦੁਆ ਸਲਾਮ ਰੱਖੋ।
ਜੀ ਸਹੇਲ ਭਾਈ ਬਹੁਤ ਜ਼ਿਆਦਾ ਸ਼ੁਕਰੀਆ ਜੀ। ਦੋਸਤੋ ਇਹ ਸਨ ਜੀ ਸਾਡੇ ਸਹੇਲ ਭਾਈ ਜੀ 475 ਗਾਬੇ ਗੁੱਜਰ ਪਿੰਡੀ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਤੋਂ, ਜਿਨ੍ਹਾਂ ਨੇ ਆਪਣੇ ਸ਼ੌਕ ਤੇ ਮੁਤਲਕਾ ਗੱਲਾਂ ਬਾਤਾਂ ਤੁਹਾਡੇ ਰੂਬਰੂ ਕੀਤੀਆਂ। ਇਹਦੇ ਨਾਲ ਹੀ ਜੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਇਨਸ਼ਾਅੱਲਾ ਪੰਜਾਬ ਦੀ ਸਕਾਫਤ ਦਾ ਕੋਈ ਰੰਗ, ਸਕਾਫਤ ਦਾ ਕੋਈ ਸ਼ਾਹਕਾਰ ਮਿਲਾਵਾਂਗੇ। ਉਦੋਂ ਤੱਕ ਵਾਸਤੇ ਸਾਨੂੰ ਇਜਾਜ਼ਤ ਦਿਓ ਜੀ। ਆਪਣਾ ਢੇਰ ਸਾਰਾ ਖਿਆਲ ਰੱਖੋ ਜੀ। ਅੱਲਾਹ ਹਾਫਿਜ਼। ਅੱਲਾਹ ਨਿਗਹਿਬਾਨ। ਰੱਬ